ਮੱਲੀ ਸਾਹਿਬ, ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੇ ਸਾਰੇ ਸਰੋਤੇ ਤੇ ਜਿਹੜੇ ਆਪਣੇ ਦੇਖਣ ਵਾਲੇ ਅੱਜ ਦਾ ਪ੍ਰੋਗਰਾਮ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ। ਇਹ ਸਨ ਜੀ ਮਨਜੀਤ ਸਿੰਘ ਗਿੱਲ ਜੀ, ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਔਰ ਮੈਂ ਮਸੂਦ ਮੱਲੀ। ਇੱਕ ਵਾਰ ਫਿਰ ਦੱਸਾਂ ਜਾਵਾਂ ਕਿ ਇਹ ਪ੍ਰੋਗਰਾਮ ਤੁਸੀਂ ਹੁਣ ਵੇਖ ਰਹੇ ਹੋਵੋਗੇ। ਬਿਲਕੁਲ ਜੀ, ਤੁਹਾਡੇ ਵਾਸਤੇ ਸਟਾਰਟ ਕਰ ਦਿੱਤਾ ਅਸੀਂ YouTube ਤੇ ਵੀ, Facebook ਤੇ ਵੀ, ਉੱਥੇ ਵੀ ਲਾਈਵ ਹੈ, ਔਰ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਚੱਲ ਹੀ ਰਿਹਾ ਹੈ। ਸੋ ਪ੍ਰੋਗਰਾਮ 'ਚ ਸਾਂਝ ਬਣਾਉਣੀ ਹੈ ਤਾਂ ਟੈਲੀਫੋਨ ਨੰਬਰ ਹੈ 408 272 5200 4082725200। ਅਮਰੀਕਾ ਦਾ ਕੰਟਰੀ ਕੋਡ ਜ਼ਰੂਰ ਡਾਇਲ ਕਰਿਆ ਜੇ ਦੁਨੀਆ ਭਰ ਚੋਂ ਕਿਤੇ ਹੋਰ ਕਾਲ ਕਰਨ ਦੇ ਹੋਵੋ। ਫਿਰ ਦੱਸ ਜਾਵਾਂ ਕਿ ਇਹ ਪ੍ਰੋਗਰਾਮ ਫੇਸਬੁੱਕ ਤੇ ਪੰਜਾਬੀ ਰੇਡੀਓ USA ਦੇ ਔਰ ਪੰਜਾਬੀ TV USA ਦੇ ਇਹਨਾਂ ਦੋਵਾਂ ਦੇ ਫੇਸਬੁੱਕ ਪੇਜਸ ਔਰ YouTube ਚੈਨਲਸ ਨੇ ਜਿਹੜੇ ਉੱਥੇ ਲਾਈਵ ਪੇਸ਼ ਕੀਤਾ ਜਾ ਰਿਹਾ ਹੈ। ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੀ ਇਜਾਜ਼ਤ ਚਾਹਾਂਗਾ ਮੈਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਜੀ ਮਨਜੀਤ ਸਿੰਘ ਜੀ, ਤੁਰੀਏ ਫਿਰ ਗਿੱਲ ਸਾਹਿਬ ਅੱਗੇ। ਬਿਲਕੁਲ ਜ਼ਰੂਰ ਮਹਾਰਾਜ, ਮਾਲਕ ਹੋ ਤੁਸੀਂ। ਥੈਂਕ ਯੂ ਧੰਨਵਾਦ ਤੁਹਾਡਾ ਇੱਜ਼ਤਮਾਨ ਦੇਣ ਲਈ। ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਰਹੇ ਹਾਂ ਅਸੀਂ ਜੀ ਪਿਆਰਾ ਸਿੰਘ ਜੈਨਪੁਰੀ ਜੀ ਤੋਂ। ਪਿਆਰਾ ਸਿੰਘ ਜੈਨਪੁਰੀ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਗੀਤ ਪੇਸ਼ ਕਰ ਰਹੇ ਹਾਂ ਜੀ। ਜੀਵ ਜਿਉਂਦਿਆਂ ਨੂੰ ਕਾਨੂੰ ਮਾਰਦਾ ਏ, ਜੇਕਰ ਮੋਇਆ ਨੂੰ ਨਹੀਂ ਜਿਵਾਉਣ ਜੋਗਾ। ਵਾਹ ਜੀ ਵਾਹ। ਬਦਲੀਆਂ ਰੂਹਾਂ ਨੂੰ ਕਿਉਂ ਵਿਛੋੜਦਾ ਏ, ਤੇ ਜੇਕਰ ਵਿਛੜੇ ਨਹੀਂ ਮਿਲਾਉਣ ਜੋਗਾ। ਵਾਹ ਜੀ ਵਾਹ। ਘਰ ਆਏ ਫਕੀਰ ਨੂੰ ਕਿਉਂ ਝਿੜਕਦਾ ਏ, ਜੇਕਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ। ਉਹ ਮੁਹੰਮਦ ਬੂਟਿਆ ਕਿਉਂ ਬਦੀਆਂ ਤੇ ਲੱਕ ਬੱਧਾ, ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ। ਵਾਹ ਜੀ ਵਾਹ। ਅਗਲੀਆਂ ਲਾਈਨਾਂ ਜੀ ਜੀ ਇਰਸ਼ਾਦ। ਉਹ ਭਾਨੀ ਮਾਰ ਨਾ ਬੰਦਾ ਕਦੇ ਨੀ ਵਿਆਹ ਵਿੱਚ ਸੱਦੀ ਦਾ, ਕੁਬੂ ਬੈਣ ਨੂੰ ਖੱਚਰ ਢੇੜੇ ਵਾਂਗ ਨੀ ਲੱਦੀ ਦਾ। ਤਰੀਕਾ ਹੋਏ ਮਾੜਾ ਤੇ ਮੂੰਹ ਬੋਤਾ ਨੀ ਲਾਈਦਾ, ਆਖਾ ਕਦੇ ਮੋੜੀਏ ਮਾਂ ਵਰਗੀ ਭਰਜਾਈ ਦਾ। ਆਖਾ ਕਦੇ ਨਾ ਮੋੜੀਏ ਮਾਂ ਵਰਗੀ ਭਰਜਾਈ ਦਾ। ਉਹ ਨਜ਼ਰਾਂ ਚੋਂ ਜੋ ਗਿਰ ਜੈ ਨੇੜੇ ਰਹਿੰਦਾ ਨਹੀਂ ਦਿਲ ਤੇ, ਭੈਣ ਭਰਾ ਤੇ ਮਾਂ ਪਿਓ ਕਦੇ ਨਹੀਂ ਹੱਟੀਆਂ ਚੋਂ ਮਿਲਦੇ। ਉਹ ਨਿੱਕੀ ਨਿੱਕੀ ਗੱਲੋਂ ਨਿੱਕੀ ਨਿੱਕੀ ਗੱਲੋਂ ਘਰੇ ਕਲੇਸ਼ ਨਾ ਪਾਈਏ ਜੀ, ਯਾਰ ਮਾਰ ਨਾ ਕਰੀਏ ਜਿੱਥੇ ਯਾਰੀ ਲਾਈਏ ਜੀ। ਯਾਰ ਮਾਰ ਨਾ ਕਰੀਏ ਜਿੱਥੇ ਯਾਰੀ ਲਾਈਏ ਜੀ। ਉਹ ਪੁੱਤ ਜੰਮਣ ਦੀ ਖਾਤਰ ਧੀ ਨਹੀਂ ਕੁੱਖ ਚ ਮਾਰੀ ਦੀ, ਦਾਜ ਦੇ ਲਾਲਚ ਪਿੱਛੇ ਨੂੰ ਵੀ ਕਦੇ ਨਹੀਂ ਸਾੜੀ ਦੀ। ਕੋਈ ਉਮਰ ਦੇ ਬੰਦੇ ਨਾਲ ਨਹੀਂ ਧੀ ਵਿਆਹੀ ਦੀ, ਹੋ ਜਾਏ ਕਿਤੇ ਲੜਾਈ ਤਾਂ ਸਿਰ ਤੋਂ ਪੱਗ ਨੀ ਲਾਈ ਦੀ। ਉਹ ਹੋ ਜਾਏ ਕਿਤੇ ਲੜਾਈ ਤਾਂ ਸਿਰ ਤੋਂ ਪੱਗ ਨੀ ਲਾਈ ਦੀ। ਉਹ ਨੰਗੇ ਪੈਰੀ ਬਿਜਲੀ ਵਾਲਾ ਬਟਨ ਨੀ ਛੱਡੀਦਾ, ਤੇ ਨਰਿਆ ਨਾ ਕਰੀਏ ਵੀ ਮਾਂ ਖੇਡ ਕਬੱਡੀ ਦਾ। ਭਾਈ ਭਾਈ ਨੂੰ ਕਰਦੇ ਅੱਜ ਜਨਾਨੀ ਚੰਗੀ ਨਹੀਂ, ਤੇ ਸ਼ਹਿਰ ਬਾਜ਼ਾਰ ਚ ਗੱਲ ਸੋਨੇ ਦੀ ਗਾਨੀ ਚੰਗੀ ਨਹੀਂ। ਵਾਹ ਬਈ ਵਾਹ, ਵਾਹ ਬਈ ਵਾਹ, ਕਿਆ ਮੱਤ ਹੈ। ਮਹਿਲਾ ਨੂੰ ਕੁੱਲੀ ਨਹੀਂ ਤਾਈ ਦੀ, ਵੇਖ ਬਗਾਨੇ ਮਹਿਲਾ ਨੂੰ ਕੁੱਲੀ ਨਹੀਂ ਢਾਈ ਦੀ, ਤੇ ਬਾਪੂ ਦੇ ਗਲ ਗੂਠਾ ਦੇ ਜਦ ਨਹੀਂ ਪਗਾਈ ਦੀ। ਉਹ ਬਾਪੂ ਦੇ ਗਲ ਗੂਠਾ ਦੇ ਜਦ ਨਹੀਂ ਪਗਾਈ ਦੀ। ਉਹ ਯਾਰ ਮਸ਼ੂਕ ਦੀ ਖਾਤਰ ਕਦੇ ਨਾ ਜਾਨ ਗਵਾਈਏ ਜੀ,
ਯਾਰ ਮਸ਼ੂਕ ਦੀ ਖਾਤਰ ਕਦੇ ਨੇ ਜਾਨ ਗਵਾਈ ਦੀ, ਤੇ ਰਿਸ਼ਤੇਦਾਰੀ ਦੇ ਵਿੱਚ ਉਂਗਲ ਕਦੇ ਨਹੀਂ ਲਾਈ ਦੀ। ਉਹ ਰਿਸ਼ਤੇਦਾਰੀ ਦੇ ਵਿੱਚ ਉਂਗਲ ਕਦੇ ਨਹੀਂ ਲਾਈ ਦੀ। ਕੀਤਾ ਹੋਵੇ ਕਿਸੇ ਦੇ ਸਿਰ ਅਹਿਸਾਨ ਜਤਾਈਏ ਨਾ, ਗੁਰੂ ਘਰਾਂ ਵਿੱਚ ਨੀਕਰ ਟੋਪੀ ਪਾ ਕੇ ਜਾਈਏ ਨਾ। ਉਹ ਗੁਰੂ ਘਰਾਂ ਵਿੱਚ ਨੀਕਰ ਟੋਪੀ ਪਾ ਕੇ ਜਾਈਏ ਨਾ। ਉਹ ਨੰਗੇ ਹੋ ਨਿੱਤ ਤੋਂ ਪੈਸਾ ਨਹੀਂ ਕਮਾਈਦਾ। ਵਾਹ ਬਈ ਵਾਹ, ਵਾਹ ਬਈ ਵਾਹ। ਨੰਗੇ ਹੋ ਨਿੱਤ ਤੋਂ ਪੈਸਾ ਨਹੀਂ ਕਮਾਈਦਾ, ਤੇ ਬੁੱਢੇ ਵਾਰੇ ਸਿਰ ਵਿੱਚ ਘੱਟਾ ਨਹੀਂ ਪਵਾਈਦਾ। ਉਹ ਢਿੱਡ ਕਦੇ ਨਹੀਂ ਭਰਦਾ ਜੀ ਪੈਸੇ ਦੇ ਭੁੱਖੜ ਦਾ, ਢਿੱਡ ਕਦੇ ਨਹੀਂ ਭਰਦਾ ਜੀ ਪੈਸੇ ਦੇ ਭੁੱਖੜ ਦਾ, ਤੇ ਰੂਪ ਜੀਜੇ ਦੇ ਜਿੰਨਾ ਨਹੀਂ ਰਹਿੰਦਾ ਜੇ ਫੁੱਫੜ ਦਾ। ਲਾਸਟ ਲਿਖਿਆ ਜੀ, ਜੀ ਜੀ। ਉਹ ਸੱਚ ਬੋਲਦੇ ਬੰਦੇ ਦੀ ਗੱਲ ਨੂੰ ਨਹੀਂ ਕੱਟੀਦਾ, ਸੱਚ ਬੋਲਦੇ ਬੰਦੇ ਦੀ ਗੱਲ ਨੂੰ ਨਹੀਂ ਕੱਟੀਦਾ, ਤੇ ਲੋਕ ਸਿਆਣੇ ਕਹਿੰਦੇ ਨੇ ਥੁੱਕ ਕੇ ਨਹੀਂ ਚੱਟੀਦਾ। ਓਏ ਲੋਕ ਸਿਆਣੇ ਕਹਿੰਦੇ ਨੇ ਥੁੱਕ ਕੇ ਨਹੀਂ ਚੱਟੀਦਾ। ਉਹ ਦਸਾਂ ਨੌਆਂ ਦੀ ਕਿਰਤ ਕਮਾਈ ਕਰਕੇ ਖਾਂਦਾ ਜੋ, ਦਸਾਂ ਨੌਆਂ ਦੀ ਕਿਰਤ ਕਮਾਈ ਕਰਕੇ ਖਾਂਦਾ ਜੋ। ਉਹ ਜੈਨਪੁਰੀ ਫਿਰ ਕਦੀ ਵੀ ਬੰਦਾ ਭੁੱਖਾ ਨਹੀਂ ਮਰਦਾ ਓ। ਉਹ ਜੈਨਪੁਰੀ ਉਹ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ ਓ। ਹਾਏ ਭੁੱਖਾ ਨਹੀਂ ਮਰਦਾ ਓ। ਥੈਂਕ ਯੂ। ਕਿਆ ਗਿਆਨ, ਕਿਆ ਸਿਆਣਪ ਆ ਜਿਹੜੀ। ਉਹ ਤੇ ਮੈਂ ਕਹਿੰਦਾ ਸ਼ਾਨਦਾਰ ਛਾ ਗਏ ਜੇ ਤੁਸੀਂ ਪਿਆਰਾ ਸਿੰਘ ਜੈਨਪੁਰੀ ਜੀ। ਬਾ ਕਮਾਲ, ਬਾ ਕਮਾਲ। ਮੈਂ ਕਹਿੰਦਾ ਕਿਆ ਹੀ ਬਾਤ ਹੈ। ਗੱਲਾਂ ਦੱਸ ਕੇ ਗਏ ਜੀ। ਮੈਂ ਕਹਿੰਦੇ ਆ ਖਰੇ ਆਨੇ ਜਿਹਨੂੰ ਕਹਿੰਦੇ 100 ਆਨੇ ਖਰੀਆਂ ਗੱਲਾਂ ਨੇ, ਔਰ ਕਿਆ ਹੀ ਸ਼ਾਨਦਾਰ ਜੀ। ਮਿਹਰਬਾਨੀ ਮਿਹਰਬਾਨੀ। ਧੰਨਵਾਦ ਜੀ ਤੁਹਾਡਾ, ਧੰਨਵਾਦ ਪਿਆਰਾ ਸਿੰਘ ਜੈਨਪੁਰੀ ਜੀ। ਆਪਣੇ ਸੁਣਨ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਫੇਸਬੁੱਕ YouTube ਤੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਜੇ ਤੇ ਕਮੈਂਟ ਜ਼ਰੂਰ ਕਰੋ। ਇਹ ਏਡੇ ਸੋਹਣੇ ਬੋਲ ਨੇ ਜਿਹੜੇ, ਏਡੇ ਸੋਹਣੇ ਅੱਖਰ ਮੋਤੀ ਨੇ ਜਿਹੜੇ, ਇਹ ਦਾਤ ਦੇ ਮੁਸਤਹਿਕ ਨੇ। ਮੈਂ ਸਮਝਦਾ ਹੈ ਕਿ ਇਹਨਾਂ ਨੂੰ ਦਾਤ ਮਿਲਣੀ ਚਾਹੀਦੀ ਹੈ। ਦਾਤ ਨਾ ਦੇਣਾ ਵੀ ਕੰਜੂਸੀ ਨਹੀਂ, ਜ਼ਿਆਦਤੀ ਵੀ ਹੋਏਗੀ। ਧੰਨਵਾਦ ਤੁਹਾਡਾ ਪਿਆਰਾ ਸਿੰਘ ਜੈਨਪੁਰੀ ਜੀ। ਬਹੁਤ ਬਹੁਤ ਧੰਨਵਾਦ ਦੀ ਪੰਜਾਬੀ ਰੇਡੀਓ ਦਾ। ਬੜੀ ਮਿਹਰਬਾਨੀ। ਅੱਗੇ ਵਧਾਂਗੇ ਤੇ ਸਾਡੇ ਨਾਲ ਹੁਣ ਸਾਡੇ ਬੜੇ ਹੀ ਪਿਆਰੇ, ਸਾਡੇ ਅਦਬਯੋਗ, ਮਾਣਯੋਗ, ਸਤਿਕਾਰਯੋਗ ਬਜ਼ੁਰਗ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ ਨੇ ਜਿਹੜੇ ਉਹ ਜੁੜ ਚੁੱਕੇ ਨੇ। ਹਜ਼ੂਰਾ ਸਿੰਘ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਪ ਜੀ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੀ ਸੁਣਾ ਰਹੇ ਹੋ ਅੱਜ? ਗਿੱਲ ਸਾਹਿਬ, ਕਮਲ ਸਾਹਿਬ ਤੇ ਮੱਲੀ ਸਾਹਿਬ ਤੇ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ। ਅੱਜ ਮੈਂ ਇੱਥੋਂ ਹੀ ਤੁਹਾਨੂੰ ਆਖਰੀ ਇੱਕ ਗੀਤ ਸੁਣਾਵਾਂਗਾ ਕਿ ਫਿਰ ਮੈਂ ਇੰਡੀਆ ਚਲੇ ਜਾ। ਅੱਛਾ, ਤੇ ਜੀ ਆਇਆਂ ਨੂੰ, ਜੀ ਆਇਆਂ ਨੂੰ। ਖੈਰੀ ਜਾਓ ਤੇ ਖੈਰੀ ਆਓ। ਉੱਥੋਂ ਵੀ ਲਿੰਕ ਅਪ ਰੱਖੋਗੇ ਨਾ ਜੀ? ਅਸੀਂ ਉਡੀਕਣ ਹਾਰ ਰਹਾਂਗੇ ਤੇ ਹੁਣ ਹਜ਼ੂਰਾ ਸਿੰਘ ਜੀ ਤੇ ਜ਼ਰੂਰ ਸੁਣਾਓ ਜੀ। ਇੱਕ ਵਿਛੋੜੇ ਦਾ ਗੀਤ ਆ। ਹਾਏ ਹਾਏ। ਤੇਰੀ ਤੇਰੀ ਯਾਦ ਸਤਾਏ, ਮੈਨੂੰ ਨੀਂਦ ਨਾ ਆਏ। ਤੇਰੀ ਯਾਦ ਸਤਾਏ, ਮੈਨੂੰ ਨੀਂਦ ਨਾ ਆਏ। ਤਾਰੇ ਗਿਣ ਗਿਣ ਰਾਤ ਬਿਤਾਵਾਂ ਸਜਣਾ, ਤੇਰੀ ਯਾਦ ਸਤਾਏ, ਮੈਨੂੰ ਨੀਂਦ ਨਾ ਆਏ। ਤਾਰੇ ਗਿਣ ਗਿਣ ਰਾਤ ਬਿਤਾਵਾਂ ਸਜਣਾ, ਤੇਰੀ ਯਾਦ ਸਤਾਏ। ਉਡੀਕਾਂ ਤੇਰੀਆਂ ਦੇ ਵਿੱਚ ਖੜੀ ਹੋਵਾਂ ਗਲੀ ਵਿੱਚ, ਅੱਡੀ ਚੁੱਕ ਚੁੱਕ ਦੇਖਾਂ ਤੇਰਾ ਰਾਹ ਸਜਣਾ। ਜੇ ਤੂੰ ਘਰ ਵਿੱਚ ਆਵੇਂ, ਮੈਨੂੰ ਗੱਲ ਨਾਲ ਲਾਵੇਂ, ਦਿਲ ਖੋਲ ਦੱਸਾਂ ਤੈਨੂੰ ਮੈਂ ਚਿੰਤਾਵਾਂ ਸਜਣਾ, ਤੇਰੀ ਯਾਦ ਸਤਾਏ।
ਤੂੰ ਪੀੜਾਂ ਦਾ ਬਰਾਗਾ ਮੇਰੀ ਝੋਲੀ ਵਿੱਚ ਪਾਇਆ, ਮੁਰ ਘਰ ਨਹੀਂ ਆਇਆ, ਸਾਂਭਾ ਕਿਵੇਂ ਸਜਣਾ। ਜਦ ਯਾਦ ਤੇਰੀ ਆਵੇ ਦਿਲ ਥੰਮਿਆ ਨਾ ਜਾਵੇ, ਨਾਲ ਗਮਾਂ ਦੇ ਹੀ ਆਪਾ ਮੈਂ ਸਤਾਵਾਂ ਸਜਣਾ। ਤੇਰੀ ਯਾਦ ਸਤਾਏ ਪੌਣ ਠੰਡੀ ਜਦਾ ਵਗੇ, ਮੈਨੂੰ ਕੁਝ ਵੀ ਨਾ ਖੱਬੇ, ਸੁਨੀ ਸੇਜ ਪਈ ਵੱਡੇ ਤੇਰੇ ਬਿਨਾ ਸਜਣਾ। ਘਰ ਛੁੱਟੀ ਲੈ ਕੇ ਆ ਜਾ, ਮੇਰੇ ਸੀਨੇ ਠੰਡ ਪਾ ਜਾ, ਮੈਨੂੰ ਮੁਖੜਾ ਦਿਖਾ ਜਾ, ਹੌਸੀਆਂ ਪਾਵਾਂ ਸਜਣਾ। ਤੇਰੀ ਯਾਦ ਸਤਾਏ ਜਦੋਂ ਕਾਂ ਬਨੇਰੇ ਬੋਲੇ, ਭੇਦ ਆਉਣ ਦਾ ਖੋਲੇ, ਕੁੱਟ ਚੂਰੀਆਂ ਮੈਂ ਪਾਵਾਂ ਨਾਲ ਹੀ ਆਣ ਭੋਲੇ। ਸੁਨੇਹਾ ਆਉਣ ਦਾ ਲਿਆਵੇ ਮੇਰੇ ਮਨ ਨੂੰ ਪਾਵੇ, ਤੇਰੇ ਰਾਹਾਂ ਵਿੱਚ ਪਲ ਕਾਂਬ ਸ਼ਾਮਾਂ ਸਜਣਾ। ਤੇਰੀ ਯਾਦ ਸਤਾਏ। ਆਖਿਰੀ ਵਾਰ ਵਾਹ ਜੀ ਵਾਹ। ਦੀਵਾ ਆਸਾਂ ਦਾ ਬਣਾਵਾਂ, ਤੇਲ ਹੰਝੂਆਂ ਦਾ ਪਾਵਾਂ, ਵਿੱਚ ਦੁੱਖਾਂ ਨੂੰ ਜਲਾਵਾਂ, ਪਲ ਪਲ ਸਜਣਾ। ਸ਼ਾਹੀ ਹੰਝੂਆਂ ਦੀ ਬਣਾ ਕੇ, ਪੱਟੀ ਸਦਨਾ ਦੀ ਸਜਾ ਕੇ, ਹਜ਼ੂਰ ਆਪਣੇ ਹੀ ਦੁੱਖਾਂ ਤਾਈਂ ਲਿਖਾਵਾਂ ਸਜਣਾ। ਤੇਰੀ ਯਾਦ ਸਤਾਏ ਮੈਨੂੰ ਨੀਂਦ ਨਾ ਆਏ, ਤੇਰੀ ਯਾਦ ਸਤਾਏ ਮੈਨੂੰ ਨੀਂਦ ਨਾ ਆਏ, ਤਾਰੇ ਗਿਣ ਗਿਣ ਰਾਤ ਬਿਤਾਵਾਂ ਸਜਣਾ। ਤੇਰੀ ਯਾਦ ਸਤਾਏ, ਤੇਰੀ ਯਾਦ ਸਤਾਏ, ਤੇਰੀ ਯਾਦ ਸਤਾਏ। ਵਾਹ ਜੀ ਵਾਹ ਜੀ ਵਾਹ ਜੀ ਵਾਹ, क्या ही बात है। प्रिंसिपल साहब ने तो कमाल करती आज। शानदार शानदार जी, क्या कहने। वाह ਪ੍ਰਿੰਸੀਪਲ ਸਾਹਿਬ ਵਾਹ। ਔਰ ਅਸੀਂ ਆਸ ਕਰਾਂਗੇ ਕਿ ਤੁਸੀਂ ਪੰਜਾਬ ਤੋਂ ਵੀ ਸਾਡੇ ਨਾਲ ਜੁੜੇ ਰਹੋਗੇ ਔਰ ਪ੍ਰੋਗਰਾਮ 'ਚ ਸਾਂਝ ਬਣਾਉਂਦੇ ਰਹੋਗੇ। ਹਾਂ ਜ਼ਰੂਰ ਜ਼ਰੂਰ ਜ਼ਰੂਰ। ਵਾਹ ਜੀ, ਇਸੇ ਸ਼ਾਇਦ ਹੀ ਉਡੀਕ ਹੈ ਜੀ। ਥੈਂਕ ਯੂ, बहुत बहुत शुक्रिया। ਕੋਸ਼ਿਸ਼ ਕਰਦੇ ਹੋ। ਧੰਨਵਾਦ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬੜੀ ਮਿਹਰਬਾਨੀ ਜੀ। ਇਹ ਸਨ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਜਿਹੜੇ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਬਣੇ। ਅੱਗੇ ਵਧਾਂਗੇ ਜੀ ਹੁਣ ਸਾਡੇ ਬੜੇ ਪਿਆਰੇ ਸੈਕਰਾਮੈਂਟੋ ਤੋਂ ਕਮਲ ਬੰਗਾ ਜੀ ਸਾਡੇ ਨਾਲ ਨੇ। ਕਮਲ ਬੰਗਾ ਜੀ, ਜੀ ਆਇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਸਵਾਗਤ ਹੈ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਥੈਂਕ ਯੂ। ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਏ ਕਮਲ ਜੀ, ਕੀ ਪੇਸ਼ ਕਰ ਰਹੇ ਹੋ? ਥੈਂਕ ਯੂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਮਨਜੀਤ ਸਿੰਘ ਆਪਣੇ ਗਿੱਲ ਜੀ, ਮਨਜੀਤ ਸਿੰਘ ਸਾਹਿਬ। ਹਾਂਜੀ ਗਿੱਲ ਸਾਹਿਬ ਜੀ, ਗਿੱਲ ਸਾਹਿਬ, ਮਨਜੀਤ ਸਿੰਘ ਗਿੱਲ ਜੀ, ਗਿੱਲ ਸਾਹਿਬ ਆ, ਤੇ ਬਾਕੀ ਮੱਲੀ ਸਾਹਿਬ ਆ, ਤੇ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੋਈ 22-23 ਸਾਲ ਪਹਿਲਾਂ ਮੈਂ ਥੋੜਾ ਜਿਹਾ 2 ਅੱਖਰ ਰਾਂਝੇ ਬਾਰੇ ਲਿਖੇ ਸੀਗੇ, ਤੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਯੂਨੀਵਰਸਲ ਜਿਹੜਾ ਸ਼ੇਰ ਪੇਸ਼ ਕਰਦਾ ਸਾਹਿਤ ਬਾਰੇ। ਜ਼ਰੂਰ ਜੀ, ਜ਼ਰੂਰ। ਜੇ ਸਾਹਿਤ ਦੀ ਵੱਜੀ ਪੰਡ ਹੋਵੇ, ਇੱਕ ਵਾਰ ਸਿਰ ਤੇ ਉਠਾ ਲਵਾਂ। ਜੇ ਸਾਹਿਤ ਦੀ ਵੱਜੀ ਪੰਡ ਹੋਵੇ, ਇੱਕ ਵਾਰ ਸਿਰ ਤੇ ਉਠਾ ਲਵਾਂ, ਫਿਰ ਜਾਗੋ ਦੇ ਦੀਵਿਆਂ ਵਾਂਗ ਹੀ ਆਂਡ ਗਵਾਂਡ ਰੁਸ਼ਨਾ ਦੇ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਆਂਡ ਗਵਾਂਡ ਰੁਸ਼ਨਾ ਦੇ। ਮੰਨ ਲਓ ਜੀ, ਰਾਂਝੇ ਨੂੰ ਮੜ ਜੇ ਸੁਜੈਸ਼ਨ ਜਾਂ ਪਿਆਰ ਨਾਲ, ਸੱਜਣਾ ਤੂੰ ਪਿਆਰ ਭੁਲੇਖਾ ਖਾ ਬੈਠਾ, ਨਾਲੇ ਰੋਗ ਅਵੱਲਾ ਲਾ ਬੈਠਾ। ਵਾਹ ਜੀ ਵਾਹ। ਪਹਿਲਾਂ ਬਚਦਾ ਰਿਹਾ ਮੁਹੱਬਤਾਂ ਤੋਂ, ਹੁਣ ਇਸ਼ਕੇ ਦਾ ਰੰਗ ਚੜਾ ਬੈਠਾ। ਪੀਂਗ ਮੁਹੱਬਤੀ ਝੂਟਣ ਵਾਸਤੇ, ਸਾਰੇ ਜੱਗ ਤੇ ਢੋਲ ਵਜਾ ਬੈਠਾ। ਵਾਹ ਜੀ ਵਾਹ। ਬਾਜੀ ਇਸ਼ਕੇ ਦੀ ਜਿੱਤਣੀ ਔਖੀ ਬੜੀ,
ਚਾਹੇ ਕੰਨਾਂ ਵਿੱਚ ਮੁੰਦਰਾਂ ਪਾ ਬੈਠਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਹੁਣ ਮਰਨੇ ਤੋਂ ਵੀ ਡਰਦਾ ਨਹੀਂ ਤੇ ਹੀਰ ਲਈ ਤੜੀ ਤੇ ਜਾਨ ਟਿਕਾ ਬੈਠਾ। ਪਿਆਰ ਦੇ ਪੌਡੇ ਚੜਦਾ ਚੜਦਾ ਸਿਖਰ ਤੋਂ ਥੱਲੇ ਆ ਬੈਠਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। 300 ਵਾਰ ਰੋਕਿਆ ਸੀ ਕੈਦੋਂ ਨੇ, ਤੈਨੂੰ 100 ਵਾਰ ਰੋਕਿਆ ਸੀ ਕੈਦੋਂ ਨੇ, ਉਸ ਨਾਲ ਵੀ ਵੈਰ ਕਮਾ ਬੈਠਾ। ਹੁਣ ਯਾਰ ਬੇਗਾਨੇ ਲੱਭਦਾ ਫਿਰੇ, ਹੁਣ ਯਾਰ ਬੇਗਾਨੇ ਲੱਭਦਾ ਫਿਰੇ, ਨਾਲੇ ਆਪਣਿਆਂ ਤੋਂ ਧੋਖਾ ਖਾ ਬੈਠਾ। ਤੇਰੀ ਦਰਦ ਕਹਾਣੀ ਸੁਣ ਕੇ ਕਮਲ ਬੰਗਾ ਆਪਣੇ ਮਨ ਦਾ ਸਕੂਨ ਗਵਾ ਬੈਠਾ। ਆਪਣੇ ਮਨ ਦਾ ਸਕੂਨ ਗਵਾ ਬੈਠਾ। ਸੱਜਣਾ ਤੂੰ ਪਿਆਰ ਭੁਲੇਖਾ ਖਾ ਬੈਠਾ, ਨਾਲੇ ਰੋਗ ਅਵੱਲਾ ਲਾ ਬੈਠਾ। ਥੈਂਕ ਯੂ, ਤੁਹਾਡੀ ਮਿਹਰਬਾਨੀ। ਟਾਈਮ ਬੜੀ ਬੋਲ ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਸੋ ਮਚ ਕਮਲ ਬੰਗਾ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਮਿਹਰਬਾਨੀ, ਹਾਜ਼ਰੀ ਲੱਗ ਗਈ। ਥੈਂਕ ਯੂ ਜੀ। ਸਿਰ ਮੱਥੇ ਜੀ, ਬਹੁਤ ਸਿਰ ਮੱਥੇ। ਵਧੀਆ, ਸਾਡੀ ਹਾਜ਼ਰੀ ਵਧੀਆ ਲੱਗੀ ਹੈ। ਰੌਣਕ ਜੀ ਤੁਸੀਂ ਸਾਡੇ ਪ੍ਰੋਗਰਾਮ ਦੀ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਸਾਰਿਆਂ ਨੂੰ। ਥੈਂਕ ਯੂ ਜੀ। ਔਰ ਸਾਨੂੰ ਬਹੁਤ ਸਲਾਹਣਾ ਭੇਜੀ ਹੈ ਸਰਬਜੀਤ ਸਿੰਘ ਸਰਾਜ ਜੀ ਨੇ YouTube ਦੇ ਉੱਤੇ। ਧੰਨਵਾਦ ਹੈ ਜੀ। ਅਸੀਂ ਉਡੀਕਣ ਆ ਰਹੇ ਹਾਂ ਕਿ ਤੁਸੀਂ ਵੀ ਕੁਝ ਆ ਕੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਪੰਜਾਬੀ ਰੇਡੀਓ USA ਤੋਂ ਇਸ ਵੇਲੇ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਕਵੀ ਦਰਬਾਰ, ਸਾਡੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਇਹ ਪ੍ਰੋਗਰਾਮ ਤੁਸੀਂ Facebook ਔਰ YouTube ਤੇ ਪੰਜਾਬੀ ਰੇਡੀਓ USA ਤੇ ਔਰ ਪੰਜਾਬੀ TV USA ਦੇ ਦੋਹਾਂ ਚੈਨਲਾਂ ਦੇ Facebook ਤੇ ਵੀ ਔਰ YouTube ਤੇ ਵੀ ਦੇਖ ਸਕਦੇ ਹੋ। ਪ੍ਰੋਗਰਾਮ ਤੇ ਸਾਂਝ ਬਣਾਉਣੀ ਦਾ ਟੈਲੀਫੋਨ ਨੰਬਰ ਹੈ 408 272 5200 4082725200। ਇਸ ਵੇਲੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਮੋਹਨ ਲਾਲ ਜੀ। ਮੋਹਨ ਲਾਲ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਔਰ ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ ਮੋਹਨ ਲਾਲ ਜੀ, ਤੁਹਾਡਾ ਸਵਾਗਤ ਹੈ। ਕੀ ਪੇਸ਼ ਕਰਾਂਗੇ? ਸਤਿ ਸ੍ਰੀ ਅਕਾਲ ਜੀ। ਅੱਜ ਕਵਿਤਾ ਹੈ ਜੀ ਦੀਵੇ। ਵਾਹ ਵਾਹ, ਵਾਹ ਵਾਹ। ਸਵਾਗਤ ਹੈ ਜੀ। ਅੰਬਰ ਚੜਿਆ ਕਾਲਾ ਧੂਆਂ, ਅੰਬਰ ਚੜਿਆ ਕਾਲਾ ਧੂਆਂ, ਕੁਦਰਤ ਨੂੰ ਮਨਜ਼ੂਰ ਨਹੀਂ ਹੋਣਾ, ਕੁਦਰਤ ਨੂੰ ਮਨਜ਼ੂਰ ਨਹੀਂ ਹੋਣਾ। ਲੱਖਾਂ ਦੀਵੇ ਬਾਲੀਏ ਭਾਵੇਂ, ਲੱਖਾਂ ਦੀਵੇ ਬਾਲੀਏ ਭਾਵੇਂ, ਇੰਜ ਹਨੇਰਾ ਦੂਰ ਨਹੀਂ ਹੋਣਾ, ਇੰਜ ਹਨੇਰਾ ਦੂਰ ਨਹੀਂ ਹੋਣਾ। ਵਾਹ ਜੀ ਵਾਹ, ਵਾਹ ਜੀ ਵਾਹ। ਹਨੇਰਾ ਦੂਰ ਨਹੀਂ ਹੋਣਾ। ਜੇ ਸਿਰ ਉੱਤੇ ਛੰਨ ਨਹੀਂ ਹੈ ਸਾਹਿਬ, ਜੀ ਜੀ, ਸਿਰ ਉੱਤੇ ਛੰਨ ਨਹੀਂ ਹੈ, ਟਿੱਡੀ ਪੈਂਦਾ ਅੰਨ ਨਹੀਂ ਹੈ, ਬੱਚਿਆਂ ਦਾ ਇਹ ਭੁੱਖੇ ਸੌਣਾ, ਬੱਚਿਆਂ ਦਾ ਇਹ ਭੁੱਖੇ ਸੌਣਾ। ਲੱਖਾਂ ਦੀਵੇ ਬਾਲੀਏ ਭਾਵੇਂ, ਇੰਜ ਹਨੇਰਾ ਦੂਰ ਨਹੀਂ ਹੋਣਾ, ਇੰਜ ਹਨੇਰਾ ਦੂਰ ਨਹੀਂ ਹੋਣਾ, ਇੰਜ ਹਨੇਰਾ ਦੂਰ ਨਹੀਂ ਹੋਣਾ। ਵਾਹ ਜੀ ਵਾਹ, ਵਾਹ ਜੀ ਵਾਹ। ਬੇਰੁਜ਼ਗਾਰੀ ਚੱਲਦੇ ਨੇ ਜੋ, ਬੇਰੁਜ਼ਗਾਰੀ ਚੱਲਦੇ ਨੇ ਜੋ, ਸੜਕਾਂ ਜਾ ਕੇ ਮਲਦੇ ਨੇ ਜੋ, ਸੜਕਾਂ ਜਾ ਕੇ ਮਲਦੇ ਨੇ ਜੋ। ਕੌਣ ਸੁਣੇਗਾ ਉਹਨਾਂ ਦਾ ਰੋਣਾ, ਕੌਣ ਸੁਣੇਗਾ ਉਹਨਾਂ ਦਾ ਰੋਣਾ। ਲੱਖਾਂ ਦੀਵੇ ਬਾਲੀਏ ਭਾਵੇਂ, ਇੰਜ ਹਨੇਰਾ ਦੂਰ ਨਹੀਂ ਹੋਣਾ, ਲੱਖਾਂ ਦੀਵੇ ਬਾਲੀਏ ਭਾਵੇਂ, ਇੰਜ ਹਨੇਰਾ ਦੂਰ ਨਹੀਂ ਹੋਣਾ, ਇੰਜ ਹਨੇਰਾ ਦੂਰ ਨਹੀਂ ਹੋਣਾ। ਵਾਹ। ਲੋਕਾਂ ਦਾ ਢਿੱਡ ਭਰਦੇ ਜਿਹੜੇ, ਲੋਕਾਂ ਦਾ ਢਿੱਡ ਭਰਦੇ ਜਿਹੜੇ, ਖੁਦਕਸ਼ੀਆਂ ਨੇ ਕਰਦੇ ਜਿਹੜੇ, ਖੁਦਕਸ਼ੀਆਂ ਨੇ ਕਰਦੇ ਜਿਹੜੇ। ਕਰਜ਼ੇ ਦਾ ਭਾਉ ਜੂਲਾ ਲਾਉਣਾ, ਕਰਜ਼ੇ ਦਾ ਭਾਉ ਜੂਲਾ ਲਾਉਣਾ। ਲੱਖਾਂ ਦੀਵੇ ਬਾਲੀਏ ਭਾਵੇਂ, ਇੰਜ ਹਨੇਰਾ ਦੂਰ ਨਹੀਂ ਹੋਣਾ, ਲੱਖਾਂ ਦੀਵੇ ਬਾਲੀਏ ਭਾਵੇਂ, ਇੰਜ ਹਨੇਰਾ ਦੂਰ ਨਹੀਂ ਹੋਣਾ। ਵਾਹ ਜੀ ਵਾਹ। ਮਲੀ ਸਾਹਿਬ ਆਖਰੀ ਲੈਣਾ ਨੇ ਜੀ। ਜੀ ਜੀ, ਹਾਂਜੀ। ਰਿਸ਼ਵਤ ਖੋਰੀ ਚੋਰ ਬਜ਼ਾਰੀ, ਰਿਸ਼ਵਤ ਖੋਰੀ ਚੋਰ ਬਜ਼ਾਰੀ, ਦੀ ਧੁੰਦ ਚੁੱਕਣੀ ਪੈਣੀ ਸਾਰੀ, ਦੀ ਧੁੰਦ ਚੁੱਕਣੀ ਪੈਣੀ ਸਾਰੀ। ਲੋਟਿਆਂ ਤੋਂ ਪਾਉ ਦੇਸ਼ ਬਚਾਉਣਾ, ਲੋਟਿਆਂ ਤੋਂ ਪਾਉ ਦੇਸ਼ ਬਚਾਉਣਾ। ਲੱਖਾਂ ਦੀਵੇ ਬਾਗੇ ਰਾਠੀ, ਇੰਜ ਹਨੇਰਾ ਦੂਰ ਨਹੀਂ ਹੋਣਾ, ਲੱਖਾਂ ਦੀਵੇ ਬਾਗੇ ਰਾਠੀ, ਇੰਜ ਹਨੇਰਾ ਦੂਰ ਨਹੀਂ ਹੋਣਾ, ਇੰਜ ਹਨੇਰਾ ਦੂਰ ਨਹੀਂ ਹੋਣਾ, ਇੰਜ ਹਨੇਰਾ ਦੂਰ ਨਹੀਂ ਹੋਣਾ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਸਾਹਿਬ ਦਾ ਜੀ। ਬਹੁਤ ਵਾਰਨਿੰਗ ਦੇ ਗਏ ਮਹਾਰਾਜ, ਮਿਹਰਬਾਨੀ। ਵਾਹ ਮੋਹਨ ਲਾਲ ਜੀ, ਵਾਹ, ਸ਼ਾਨਦਾਰ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਸਾਡੇ ਬੜੇ ਪਿਆਰੇ ਮੋਹਨ ਲਾਲ ਜੀ, ਔਰ ਬਹੁਤ ਸੋਹਣੇ ਅੱਖਰਾਂ ਦੇ ਵਿੱਚ ਬਹੁਤ ਸੋਹਣੀਆਂ ਹਕੀਕਤਾਂ ਬਹੁਤ ਸਵੱਲੇ ਢੰਗ ਦੇ ਨਾਲ ਬਿਆਨ ਕਰ ਗਏ। ਤੇ ਹੁਣ ਵਧਾਂਗੇ ਅਸੀਂ ਅੱਗੇ। ਤੇ ਇਸ ਵੇਲੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਸਾਡੇ ਨਾਲ ਜੁੜ ਚੁੱਕੀਆਂ ਨੇ ਹਰਜੀਤ ਕੌਰ ਜੀ। ਹਰਜੀਤ ਕੌਰ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਔਰ ਸਤਿ ਸ੍ਰੀ ਅਕਾਲ, ਸਵਾਗਤ ਹੈ ਆਪ ਜੀ ਦਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਛੋਟੀ ਜਿਹੀ ਹੈ ਕਵਿਤਾ। ਜੀ ਜ਼ਰੂਰ ਜੀ, ਸਾਂਝੀ ਕਰੋ। ਖੱਟੀਆਂ ਉਹਨਾਂ ਨੇ ਤਾਂ ਸਦਾ ਖੱਜਲ ਖਵਾਰੀਆਂ,
ਚਾਦਰ ਨਾ ਵੇਖ ਕੇ ਜਿੰਨਾ ਲੱਤਾਂ ਪਸਾਰੀਆਂ। ਆਹ, ਇਸ ਨਗਰ ਦੇ ਲੋਕਾਂ ਨੇ ਈਮਾਨ ਵੇਚ ਕੇ ਹੂੰ ਕਢਵਾ ਲਈਆਂ ਨੇ ਮੁਰਕੀਆਂ ਕੰਨਾਂ ਤੋਂ ਭਾਰੀਆਂ। ਆਏ ਹਾਏ ਆਏ ਹਾਏ। ਬਹੁਤ ਅੱਛਾ। ਥੈਂਕ ਯੂ ਜੀ। ਕਾਬੂ ਕਰਨ ਦਾ ਇਸ ਨੂੰ ਤੂੰ ਯਤਨ ਭਾਵੇਂ ਕਰ, ਹੂੰ ਮਨ ਦਾ ਪਖੇਰੂ ਫਿਰ ਵੀ ਮਾਰੂ ਡਾਰੀ। ਠੀਕ ਹੈ। ਘੁੱਟਾਂ ਕਨੇ ਨੇ ਆਪਣੇ ਚਾਵਾਂ ਦਾ ਗਲ ਜਨਾਬ, ਕਿੱਦਾਂ ਮੈਂ ਕਤਲ ਕਰਦਿਆਂ ਰੀਝਾਂ ਕੁਵਾਰੀਆਂ। ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ। ਜੀਓ। ਥੈਂਕ ਯੂ ਜੀ। ਲੈ ਆਉਣਗੇ ਉਹ ਕਿਸ ਤਰ੍ਹਾਂ ਸਾਗਰ ਹੰਗਾਲ ਕੇ, ਹੂੰ ਡਰਦੇ ਨੇ ਜਿਹੜੇ ਲਾਉਣ ਤੋਂ ਰੋਈਆਂ ਚਤਾਰੀਆਂ। ਆਹ ਆਹ ਕੀ ਬਾਤ ਹੈ। ਸੁਪਨਾ ਸਮਾਜਵਾਦ ਦਾ ਸ਼ਿਕਾਰ ਹੋ ਗਿਆ, ਆਹ ਮੁੱਕਣ ਦੀ ਥਾਂ ਨੇ ਵੱਧ ਗਈਆਂ ਸਰਮਾਏਦਾਰੀਆਂ। ਵਾਹ ਜੀ ਵਾਹ, ਵਾਹ ਜੀ ਵਾਹ। ਆਹ ਕੀ ਬਾਤ ਹੈ। ਥੈਂਕ ਯੂ ਜੀ, ਥੈਂਕ ਯੂ। ਹਰ ਥਾਂ ਉਹ ਏਕਤਾ ਦਾ ਨੇ ਉਪਦੇਸ਼ ਦੇ ਰਹੇ, ਦੁੱਧ ਵਿੱਚ ਜਿੰਨਾ ਲੱਸੀ ਦੀਆਂ ਨੇ ਛਿੱਟਾਂ ਮਾਰੀਆਂ। ਓਹ ਓਹ ਓਹ, ਵਾਹ ਜੀ ਵਾਹ, ਕੀ ਸਿਆਣਪ ਹੈ। ਬਹੁਤ ਅੱਛਾ। ਛੋਟੀ ਜੀ ਦੋ ਕੁ ਲਫ਼ਜ਼ ਹੋਰ ਆ, ਦੂਸਰੀ ਆ ਜੀ, ਜੀ ਜੀ ਜੇ ਕਹੋ ਤੇ ਸੁਣਾ ਦਿੰਦੇ ਆ। ਜੀ ਜ਼ਰੂਰ ਜੀ, ਆਏ ਜੀ, ਸਾਂਝ ਬਣਾਓ। ਦੋਸਤਾਂ ਦੀ ਦੋਸਤੀ ਚੋਂ ਪੁਰਵਸੀ ਲੱਭਦੇ ਰਹੇ, ਹੂੰ ਮੇਰ ਦੇ ਜੰਗਲ ਚੋਂ ਸੁੱਚੀ ਰੋਸ਼ਨੀ ਲੱਭਦੇ ਰਹੇ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਕੰਧ ਤੇ ਲਟਕੀ ਹੋਈ ਤਸਵੀਰ ਵਿਚਲੀ ਅੱਖ ਚੋਂ ਦਿਲ ਦੇ ਸਹਿਰਾ ਵਾਸਤੇ ਵਗਦੀ ਨਦੀ ਲੱਭਦੇ ਰਹੇ। ਆਹ ਆਹ ਕੀ ਬਾਤ ਹੈ, ਕੀ ਕਹਿਣੇ। ਕਿਆ ਬਰੀਕੀ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਥੋੜ੍ਹਾ ਹੀ ਸੰਸਾਰ ਵਿੱਚ ਵੈਸੇ ਕਿਸੇ ਵੀ ਚੀਜ਼ ਦੀ ਸਿਰਫ ਉਹ ਕੁਝ ਹੀ ਨਾ ਮਿਲਿਆ ਜੋ ਕਵੀ ਲੱਭਦੇ ਰਹੇ। ਹੂੰ ਜ਼ਹਿਰ ਕੋਈ ਵੀ ਉਹਨਾਂ ਤੇ ਅਸਰ ਕਰਦਾ ਕਿਸ ਤਰ੍ਹਾਂ, ਜੋ ਮਨੁੱਖ ਸੱਪ ਦੀ ਸਿਰੀ ਚੋਂ ਵੀ ਮਣੀ ਲੱਭਦੇ ਰਹੇ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਸ਼ਹਿਰ ਵਿੱਚ ਉਹ ਕਿਸ ਤਰ੍ਹਾਂ ਦਾ ਸਹਿਮ ਭਰਿਆ ਸੀ ਸਮਾਂ, ਹੂੰ ਸ਼ਹਿਰ ਵਿੱਚ ਉਹ ਕਿਸ ਤਰ੍ਹਾਂ ਦਾ ਸਹਿਮ ਭਰਿਆ ਸੀ ਸਮਾਂ, ਇੱਕ ਧੜ ਉੱਪਰ ਜਦੋਂ ਚਿਹਰੇ ਕਈ ਲੱਭਦੇ ਰਹੇ। ਅੱਜ ਅਸਾਂ ਉਸ ਬਿਰਖ ਦੀ ਛਾਂ ਦੇ ਵੀ ਟੁਕੜੇ ਕਰ ਲਏ, ਲੋਕ ਜਿਸ ਤੋਂ ਆਪਣਾ ਵਿਰਸਾ ਕਦੀ ਲੱਭਦੇ ਰਹੇ। ਵਾਹ ਜੀ ਵਾਹ, ਵਾਹ ਜੀ ਵਾਹ। ਜੀ ਫੀਰਲੀ ਲੈਣਾ ਜੀ। ਇਸ ਤਰ੍ਹਾਂ ਦੇ ਵੀ ਮੈਂ ਝੱਖੜ ਝੁਲਦੇ ਵੇਖੇ ਨੇ ਜਦ, ਇਸ ਤਰ੍ਹਾਂ ਦੇ ਵੀ ਮੈਂ ਝੱਖੜ ਚੱਲਦੇ ਵੇਖੇ ਨੇ ਜਦ, ਧੜ ਸਿਰਾਂ ਨੂੰ ਤੇ ਸਿਰਾਂ ਨੂੰ ਆਦਮੀ ਲੱਭਦੇ ਰਹੇ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਟਾਈਮ ਦੇਣ ਦਾ ਜੀ। ਸਿਰ ਮੱਥੇ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਥੈਂਕ ਯੂ ਜੀ, ਜੀ ਆਇਆਂ ਨੂੰ, ਔਰ ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਔਰ ਹੁਣ ਮੈਂ ਅੱਗੇ ਵਧਣ ਤੋਂ ਪਹਿਲਾਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਮਨਜੀਤ ਸਿੰਘ ਗਿੱਲ ਜੀ ਬੇਨਤੀ ਕਰਨਾ ਚਾਹਾਂਗਾ ਕਿ ਇੱਕ ਕਮਰਸ਼ੀਅਲ ਬ੍ਰੇਕ ਹੈ ਜਿਹੜੀ, ਉਹਦੇ ਵੱਲ ਅਸੀਂ ਜਾਣਾ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਆਪਣੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਰੂਬਰੂ ਹੋਵਾਂਗਾ। ਜ਼ਰੂਰ ਜੀ, ਬਹੁਤ ਧੰਨਵਾਦ ਤੁਹਾਡਾ। ਸਰੋਤਿਓ, ਡਾਇਲ ਕਰੋ ਸਾਡਾ ਟੈਲੀਫੋਨ ਨੰਬਰ 408272 5200 4082725200। ਬਣਾਓ ਪ੍ਰੋਗਰਾਮ 'ਚ ਸਾਂਝ। ਪ੍ਰੋਗਰਾਮ ਹੈ ਕਵੀ ਦਰਬਾਰ ਔਰ ਉਡੀਕ ਹੈ ਤੁਹਾਡੀ। ਜੇ ਕੋਈ ਸ਼ਾਇਦ ਸੋਹਣੀ ਲੱਗੇ ਤੇ ਉਹਦੇ ਬਾਰੇ ਕਮੈਂਟ ਵੀ ਜ਼ਰੂਰ ਕਰੋ। ਮਿਲਣੇ हैं जी इस कमर्शियल ब्रेक तो मगरों।
ਤੇ ਸਰੋਤਿਓ ਪੰਜਾਬੀ ਰੇਡੀਓ USA ਤੋਂ ਤੁਹਾਡੇ ਵਾਸਤੇ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਕਵੀ ਦਰਬਾਰ ਔਰ ਕਵੀ ਦਰਬਾਰ 'ਚ ਆਪ ਸਭ ਨੂੰ ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਜੀ ਆਇਆਂ ਕਹਿੰਦੇ ਆ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਮਨਜੀਤ ਸਿੰਘ ਗਿੱਲ ਜੀ ਆਪ ਜੀ ਦਾ ਵੀ ਬੜਾ ਨਿੱਘਾ ਜਿਹਾ ਸਵਾਗਤ ਹੈ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਜੀ ਧੰਨਵਾਦ ਔਰ ਪ੍ਰੋਗਰਾਮ ਨੂੰ ਅੱਗੇ ਟੋਰਨੇ ਸਰੋਤਿਓ ਤੁਸੀਂ ਵੀ ਪ੍ਰੋਗਰਾਮ 'ਚ ਸਾਂਝ ਬਣਾਓ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਸਾਡਾ ਟੈਲੀਫੋਨ ਨੰਬਰ 408 272 5200 4082725200 ਇਹਦੇ ਤੇ ਆ ਕੇ ਤੁਸੀਂ ਕੋਈ ਸੋਹਣੀ ਜਿਹੀ ਕਵਿਤਾ ਕੋਈ ਗਜ਼ਲ ਕੋਈ ਨਜ਼ਮ ਕੋਈ ਬੋਲੀ ਕੋਈ ਸ਼ੇਰ ਕੋਈ ਰਚਨਾ ਜਿਹੜੀ ਉਹ ਸਾਡੇ ਨਾਲ ਸਾਂਝੀ ਕਰੋ ਤੇ ਜੇ ਸੁਣਦਿਆਂ ਹੋਇਆਂ ਕਿਸੇ ਦੀ ਚੰਗੀ ਲੱਗੇ ਔਰ ਤੁਸੀਂ YouTube ਜਾਂ Facebook ਤੇ ਦੇਖ ਰਹੇ ਜੇ ਤੇ ਕਮੈਂਟ ਜ਼ਰੂਰ ਕਰਨਾ ਅਸੀਂ ਤੁਹਾਡੇ ਉਹ ਵਿਚਾਰ ਨੇ ਜਿਹੜੇ ਉਹ ਸੁਣਾਉਣ ਵਾਲਿਆਂ ਤੱਕ ਜ਼ਰੂਰ ਪਹੁੰਚਦੇ ਕਰਾਂਗੇ ਤੇ ਹੁਣ ਆਪ ਦੀ ਇਜਾਜ਼ਤ ਦੇ ਨਾਲ ਮੈਂ ਅੱਗੇ ਵਧਣਾ ਚਾਹਾਂਗਾ ਤੇ ਪ੍ਰੋਫੈਸਰ ਸਾਹਿਬ ਅੱਗੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਕੈਪਟਨ ਸੈਣੀ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਕੈਪਟਨ ਸੈਣੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ ਜੀ ਆਇਆਂ ਸੈਣੀ ਸਾਹਿਬ ਹਾਂਜੀ ਮਲਿਕ ਸਾਹਿਬ ਗਿੱਲ ਸਾਹਿਬ ਕਮਲ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਜੀ ਥੈਂਕ ਯੂ ਜੀ ਸਭ ਵੱਲੋਂ ਸਤਿ ਸ੍ਰੀ ਅਕਾਲ ਸਵਾਗਤ ਜੀ ਤੇ ਮਲੀ ਸਾਹਿਬ ਮੈਂ ਇੱਕ ਦੋ ਛੋਟੀਆਂ ਕਵਿਤਾਵਾਂ ਪੇਸ਼ ਕਰਾਂਗਾ ਪਹਿਲੀ ਕਵਿਤਾ ਜਿਹੜੀ ਕਿ ਕੁਝ ਮੇਰੀ ਜ਼ਿੰਦਗੀ ਦੇ ਨਾਲ ਲਿੰਕ ਕਰ ਰਹੀ ਹੈ ਉਹ ਪੇਸ਼ ਕਰ ਰਹੇ ਹਾਂ ਇਰਸ਼ਾਦ ਜੀ ਇਰਸ਼ਾਦ ਕਿ ਮੈਂ ਤਾਂ ਆਪਣਾ ਆਪ ਗਵਾ ਲਿਆ ਹੈ ਅਰਜ਼ ਕੀਤਾ ਜੀ ਕਿ ਨੇਫਾ ਲੇ ਲਦਾਖ ਦੀ ਲਾਮ ਚੋਂ ਤਾਂ ਕਿ ਨੇਫਾ ਲੇ ਲਦਾਖ ਦੀ ਲਾਮ ਚੋਂ ਤਾਂ ਉਹ ਜਾਣੇ ਗਿਆ ਸੀ ਵਾਚੜੀਏ ਵਾਹ ਵਾਹ ਕਿ ਨੇਫਾ ਲੇ ਲਦਾਖ ਦੀ ਲਾਮ ਚੋਂ ਤਾਂ ਉਹ ਜਾਣੇ ਗਿਆ ਸੀ ਵਾਚੜੀਏ ਐ ਪਰ ਤੇਰੇ ਪਿਆਰ ਦੀ ਗੰਢ ਨੇ ਨਹੀਂ ਮੁਸ਼ਕਾਂ ਮੇਰੀਆਂ ਲਈਆਂ ਨੇ ਕੱਸੜੀ ਵਾਹ ਜੀ ਵਾਹ ਜੀ ਵਾਹ ਕਿ ਐ ਪਰ ਤੇਰੇ ਪਿਆਰ ਦੀ ਗੰਢ ਨੇ ਨਹੀਂ ਮੁਸ਼ਕਾਂ ਮੇਰੀਆਂ ਲਈਆਂ ਨੇ ਕੱਸੜੀਏ ਦਿਨੇ ਰਾਤੀ ਇਹੋ ਖਿਆਲ ਆਵਣ ਜਾਵਾਂ ਫੌਜ ਨੂੰ ਛੱਡ ਕੇ ਨੱਸੜੀ ਹਾਏ ਕਿਆ ਬਾਤ ਜੀ ਕਿ ਦਿਨੇ ਰਾਤੀ ਇਹੋ ਖਿਆਲ ਆਵਣ ਜਾਵਾਂ ਫੌਜ ਨੂੰ ਛੱਡ ਕੇ ਨੱਸੜੀਏ ਕਹਿੰਦਾ ਕਿ ਇੱਧਰ ਦੇਸ਼ ਸੇਵਾ ਉਧਰ ਪਿਆਰ ਤੇਰਾ ਕਰਾਂ ਕੀ ਹੁਣ ਛੇਤੀ ਤੂੰ ਦੱਸ ਅੜੀਏ ਵਾਹ ਜੀ ਵਾਹ ਬੜੀ ਸਮੱਸਿਆ ਇੱਧਰ ਦੇਸ਼ ਸੇਵਾ ਉਧਰ ਪਿਆਰ ਤੇਰਾ ਕਰਾਂ ਕੀ ਹੁਣ ਛੇਤੀ ਤੂੰ ਦੱਸ ਅੜੀਏ ਅਰਜ਼ ਕਰਦਾ ਜੀ ਕਿ ਕਿਤੋਂ ਦੂਰੋਂ ਕਿਤੇ ਦੂਰੋਂ ਇਹ ਅਮਰ ਆਵਾਜ਼ ਆਈ ਤੇਰੇ ਪਿਆਰ ਨੂੰ ਸੀਨੇ ਮੈਂ ਲਾ ਲਿਆ ਏ ਤੈਨੂੰ ਮੇਰੀ ਸੌ ਕਰੀ ਤੂੰ ਦੇਸ਼ ਸੇਵਾ ਤੇ ਮੈਂ ਤਾਂ ਆਪਣਾ ਆਪ ਗਵਾ ਲਿਆ ਏ ਵਾਹ ਜੀ ਵਾਹ ਕਿਆ ਕਹਿਣਾ ਦੂਸਰੀ ਕਵਿਤਾ ਹੈ ਜੀ ਮਿਹਰਬਾਨੀ ਸ਼ੁਕਰੀਆ ਤੇ ਦੂਸਰੀ ਕਵਿਤਾ ਜੀ ਕਿ ਯਾਦ ਨਾ ਕਰ ਅੱਜ ਕੀਤਾ ਜੀ ਕਿ ਉਜੜੇ ਹੋਏ ਪ੍ਰੇਮ ਬਗੀਚੇ ਨੂੰ ਇਹ ਦਿਲ ਛੱਡ ਮੁੜ ਆਬਾਦ ਨਾ ਕਰ ਕਿ ਉਜੜੇ ਹੋਏ ਪ੍ਰੇਮ ਬਗੀਚੇ ਨੂੰ ਇਹ ਦਿਲ ਛੱਡ ਮੁੜ ਆਬਾਦ ਨਾ ਕਰ ਸਾਲਾਂ ਦੀਆਂ ਭੁੱਲੀਆਂ ਯਾਦਾਂ ਨੂੰ ਭੁੱਲਣ ਦੇ ਭੁੱਲਿਆ ਯਾਦ ਨਾ ਕਰ ਵਾਹ ਜੀ ਵਾਹ ਕਿ ਸਾਲਾਂ ਦੀਆਂ ਭੁੱਲੀਆਂ ਯਾਦਾਂ ਨੂੰ ਭੁੱਲਣ ਦੇ ਭੁੱਲਿਆ ਯਾਦ ਨਾ ਕਰ ਕਹਿੰਦਾ ਸੁੱਤੇ ਹੋਏ ਨਾਗ ਇਸ਼ਕ ਦੇ ਨੂੰ ਕਿਉਂ ਟੁੰਬ ਫੇਰ ਜਗਾਉਂਦਾ ਹੈ ਕਿ ਸੁੱਤੇ ਹੋਏ ਨਾਗ ਇਸ਼ਕ ਦੇ ਨੂੰ ਕਿਉਂ ਟੁੰਬ ਫੇਰ ਜਗਾਉਂਦਾ ਹੈ ਸੋਹਣੇ ਦੀਆਂ ਖਿਲਰੀਆਂ ਜ਼ੁਲਫਾਂ ਨੂੰ ਖਿਲਰਨ ਦੇ ਪਰ ਆਬਾਦ ਨਾ ਕਰ ਵਾਹ ਭਈ ਵਾਹ ਮਿਹਰਬਾਨੀ ਜੀ ਕਿ ਸੋਹਣੇ ਦੀਆਂ ਖਿਲਰੀਆਂ ਜ਼ੁਲਫਾਂ ਨੂੰ ਖਿਲਰਨ ਦੇ ਪਰ ਆਬਾਦ ਨਾ ਕਰ ਦਾ ਕਿ ਉਹ ਜਰਜਾ ਯਾਰ ਨਿਹੋਰੇ ਨੂੰ ਚੁੱਪ ਕਰਕੇ ਚੜ ਜਾ ਸੂਲੀ ਤੇ ਉਹ ਜਰਜਾ ਯਾਰ ਨਿਹੋਰੇ ਨੂੰ ਚੁੱਪ ਕਰਕੇ ਚੜ ਜਾ ਸੂਲੀ ਤੇ ਬਿਰਹੋਂ ਦੀਆਂ ਤਾਨਾਂ ਲਾ ਕੇ ਸੁਖੀਆਂ ਦੇ ਦਿਲ ਨਾਸ਼ਾਦ ਨਾ ਕਰ ਵਾਹ ਭਈ ਵਾਹ ਕਿ ਉਹ ਜਰਜਾ ਯਾਰ ਨਿਹੋਰੇ ਨੂੰ ਚੁੱਪ ਕਰਕੇ ਚੜ ਜਾ ਸੂਲੀ ਤੇ ਬਿਰਹੋਂ ਦੀਆਂ ਤਾਨਾਂ ਲਾ ਕੇ ਸੁਖੀਆਂ ਦੇ ਦਿਲ ਨਾਸ਼ਾਦ ਨਾ ਕਰ ਆਖਰੀ ਬੰਦੀ ਕਿ ਅਮਰ
ਇਹ ਗਿਲੇ ਨਿਹੋਰੇ ਕਿ ਅਮਰ ਇਹ ਗਿਲੇ ਨਿਹੋਰੇ ਸਭ ਆਪਣੀ ਹੀ ਜਾਨ ਮੁਕਾਉਂਦੇ ਨੇ, ਜਿਸ ਦਿਲ ਵਿੱਚ ਦਰਦ ਪਿਆਰ ਨਹੀਂ ਤੂੰ ਉਸ ਅੱਗੇ ਫਰਿਆਦ ਨਾ ਕਰ, ਆਏ ਹਾਏ ਤੂੰ ਉਸ ਅੱਗੇ ਫਰਿਆਦ ਨਾ ਕਰ। वाह भाई वाह, मलिक साहब। वाह भाई वाह, वाह भाई वाह। वाह जी वाह, आज तो बड़ी पुरानी यादा लेके आए। मलिक साहब बस जिंदगी गुजर गई, 87 साल हो गई, थोड़े दिन बाकी है। रब सेहत तंदुरुस्ती रखे जी, लंबियां हयातियां मानो। बड़ी लंबी है रणी साहब, बहुत मेहरबानी जी, बल्ले बल्ले बल्ले, थैंक यू दुआवां, थैंक यू जी। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਇਹ ਸਨ ਜੀ ਕੈਪਟਨ ਸੈਣੀ ਸਾਹਿਬ। ਔਰ ਹੁਣ ਅਸੀਂ ਅੱਗੇ ਵਧਨੇ ਹਾਂ ਜੀ। ਹੁਣ ਮੌਕਾ ਦਾਂਗੇ ਅਸੀਂ ਪ੍ਰੋਗਰਾਮ 'ਚ, ਦੂਰੋਂ ਲੰਮੀ ਕਾਲ ਆ, ਬਹੁਤਾ ਹੋਲ ਨਹੀਂ ਰਖਾਉਂਦੇ ਜੀ। ਸਾਡੇ ਨਾਲ ਜੁੜ ਚੁੱਕੀਆਂ ਨੇ ਵੀਨਾ ਡਿੰਗਰਾ ਜੀ। ਵੀਨਾ ਡਿੰਗਰਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਔਰ ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ ਵੀਨਾ ਡਿੰਗਰਾ ਜੀ, ਤੁਹਾਡਾ ਬਹੁਤ ਸਵਾਗਤ ਹੈ ਰੰਗੀਨ ਮਹਿਫਿਲ 'ਚ। ਸੁਣਾਓ ਕੀ ਸੁਣਾ ਰਹੇ ਹੋ? ਹਾਂਜੀ, शुक्रिया जी। मैं अपनी लिखी हुई कविता सुना रही हूँ जी। क्या बात है जी, स्वागत है। हाँ जी, जिंदगी इरशाद जी। शीर्षक है जिंदगी। हाँ, आज तक ना मालूम हो सका, आज तक ना मालूम हो सका कि आखिर क्या है जिंदगी। किसी के होठों पे हंसी लाना है जिंदगी, या सारी उम्र नफरत फैलाना है जिंदगी। कहीं भाग्य की उदमना है जिंदगी, तो कहीं मदमस्त दीवानगी है जिंदगी। वाह जी वाह। कहीं शुक्रिया जी। कहीं माँ की लोरियां है जिंदगी, तो कहीं सड़कों पर ठोकरें खा रही है जिंदगी। शुक्रिया जी। कहीं बेटों के जन्म पर दाव से शहनाई है जिंदगी, तो कहीं मासूम बेटियों का कफन है जिंदगी। ओए होए, क्या कौड़ी हकीकत है। कहीं मेहनत और त्याग से परिपूर्ण है जिंदगी, तो कहीं रिश्वत और लोभ है जिंदगी। वाह जी वाह। किसी को देनी है अपनी सारी जिंदगी, या फिर लेनी किसी की जिंदगी। वाह जी वाह, वाह जी वाह। शुक्रिया जी। किसी को सुकून के 2 पल भी नसीब नहीं होते, किसी को सुकून के 2 पल भी नसीब नहीं होते, और कई एयर कंडीशनों में महलों में गुजारी जा रही है जिंदगी। क्या कहने। किसी का सकल मानव जाति से प्रेम है जिंदगी, तो कहीं केवल धन कमाना है जिंदगी। कहीं जिंदगी को धोखा दे रही है किस्मत, तो कहीं किस्मत से मात खा रही है जिंदगी। वाह जी वाह, वाह जी वाह। ए मानव जानता है मेरी नजर में क्या है जिंदगी। ए मानव जानता है मेरी नजर में क्या है जिंदगी। ना दीवानगी, ना ही करना किसी की बंदगी। यूं तो बहुत इंसान है महान दुनिया में, पर जो मानव कल्याण, मानव जाति से प्रेम दे जाए, वही महामंत्र, वही जिंदगी, वही है जिंदगी, वही है जिंदगी, और यही है जिंदगी। क्या बात है, क्या बात है। तरन्नुम में गा रही हैं थोड़ी 4 लाइनें। लेते भेद नहीं करते, जो लेती है वो देती है। लेते भेद नहीं करते, जो लेती है वो देती है। जो बोएगा वो काटेगा, ये जग कर्मों की खेती है। यदि कर्म तेरे पावन है सभी, डूबेगी ना तेरी नाव कभी। तेरी बाह पकड़ने को वो भेष बदल कर आएगा। तेरी बाह पकड़ने को वो भेष बदल कर आएगा। पता नहीं किस रूप में आकर जब तेरा मिल जाएगा, जब तेरा मिल जाएगा। शुक्रिया जी, धन्यवाद। वाह जी वाह, क्या बात है। वीना जी बहुत खूब, शानदार जी। थैंक यू वीना डिंगरा जी, थैंक यू, धन्यवाद। अपने रचनावां सुनाया करो जरूर।
ਅੱਛਾ ਜ਼ੋਰ ਆਇਆ ਜੀ ਗਿੱਲ ਸਾਹਿਬ ਵੱਲੋਂ। ਹਾਂਜੀ ਜ਼ਰੂਰ ਜੀ ਜ਼ਰੂਰ। ਓਕੇ ਥੈਂਕ ਯੂ ਬੀਨਾ ਡਿੰਗਰਾ ਜੀ, ਥੈਂਕ ਹਰ ਯੂ ਵਾਰੀ ਨਵੀਂ ਕਵਿਤਾ ਲਿਖੋ। ਹਾਂਜੀ ਜ਼ਰੂਰ ਜੀ ਜ਼ਰੂਰ। ਥੈਂਕ ਯੂ ਬੀਨਾ ਡਿੰਗਰਾ ਜੀ, ਥੈਂਕ ਯੂ, ਧੰਨਵਾਦ ਜੀ। ਇਹ ਸੀਗੀ ਇੰਡੀਆ ਤੋਂ ਕਾਲ। ਹੁਣ ਅੱਗੇ ਵਧਨੇ ਆ। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਜੀ ਆਇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ। ਸ਼ੇਰਗਿੱਲ ਸਾਹਿਬ ਕੀ ਸੁਣਾ ਰਹੇ? ਹਾਂਜੀ ਮੱਲੀ ਸਾਹਿਬ, ਗਿੱਲ ਸਾਹਿਬ ਤੇ ਕਮਲ ਸਾਹਿਬ, ਪ੍ਰੋਫੈਸਰ ਸਾਹਿਬ, ਸਾਰੇ ਰੇਡੀਓ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ ਅੱਜ ਤੋਂ 50 ਸਾਲ ਪਹਿਲਾਂ ਸੰਤ ਰਾਮਦਾਸੀ ਨੇ ਜੱਟਾਂ ਦੀ ਹਾਲਤ ਬਾਰੇ ਲਿਖਿਆ ਸੀ, ਪਰ ਅੱਜ ਵੀ ਉਹੀ ਆ ਵਿਚਾਰੇ ਜੋ ਲਿਖਿਆ ਸੀ, ਅੱਜ ਵੀ ਉੱਥੇ ਚੱਲ ਰਹੀ ਆ, ਕੋਈ ਫਰਕ ਨਹੀਂ ਪਿਆ ਜੀ। ਤੇ ਸੰਤ ਰਾਮਦਾਸੀ ਦੀਆਂ 4 ਲਾਈਨਾਂ ਜੀ, ਕਿਉਂਕਿ ਉਹ ਆਪਣਾ ਨਾਂ ਨਹੀਂ ਸੀ ਕਵਿਤਾ ਚ ਪਾਉਂਦੇ ਹੁੰਦੇ, ਬਹੁਤ ਕਿਸੇ ਟਾਮੀ ਟੱਲੀ ਕਵਿਤਾ ਚ ਪਾਉਂਦੇ ਸੀ। ਇਰਸ਼ਾਦ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜਗਿਆ। ਸਾਡੇ ਪਿੰਡ ਵਿੱਚ ਤੇਰੇ ਗਲ ਚੀਸੜੇ ਨੀ, ਮੇਰੀ ਜਵਾਨ ਕਣਕੇ, ਕੱਲ ਸ਼ਾਹਾਂ ਦੇ ਗਦਾਮਾਂ ਵਿੱਚੋਂ ਨਿਕਲੇ, ਤੂੰ ਸੋਨੇ ਦਾ ਪਟੋਲਾ ਬਣ ਕੇ, ਤੂੰ ਵੀ ਬਣ ਗਿਆ ਗਮਾਂ ਦਾ ਗੋਮੰਤਰੀਓ, ਮੇਰੇ ਬੇਜਵਾਨ ਢੱਗਿਆ। ਗਲ ਲੱਗ ਕੇ ਸਿਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਵਾਹ ਜੀ ਵਾਹ। ਸਾਡਾ ਕੁੱਟੀ ਕੁੱਟੀ ਖੂਨ ਤੇਲ ਪੀ ਗਿਆ, ਤੇ ਖਾਦ ਖਾ ਕੇ ਸਾਡਾ ਖੋਰ ਕੇ, ਹਾਏ ਹਾਏ। ਸਾਡਾ ਕੁੱਟੀ ਕੁੱਟੀ ਖੂਨ ਤੇਲ ਪੀ ਗਿਆ, ਤੇ ਖਾਦ ਖਾ ਕੇ ਅੱਡ ਖਾਰ ਕੇ, ਬੋਲੇ ਬੈਂਕ ਦੀ ਤਕਾਵੀ ਬਹੀ ਅੰਬਰੋਂ, ਬੋਲ ਨੂੰ ਕੰਗੂਰਾ ਮਾਰ ਕੇ, ਸਾਨੂੰ ਬਿਜਲੀ ਝੰਜੋੜਾ ਇੰਨਾ ਮਾਰਿਆ, ਕਿ ਸੱਦਰ ਨੂੰ ਲਾਂਬੂ ਲੱਗਿਆ। ਸਾਨੂੰ ਬਿਜਲੀ ਝੰਜੋੜਾ ਇੰਨਾ ਮਾਰਿਆ, ਕਿ ਸੱਦਰ ਨੂੰ ਲਾਂਬੂ ਲੱਗਿਆ। ਗਲ ਲੱਗ ਕੇ ਸਿਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਇਹ ਕਿਹੜੇ ਨੀ ਪੜੋਲੇ ਵਿੱਚ ਡੱਕਲਾਂ, ਮੈਂ ਤੇਰੀਆਂ ਜਵਾਨ ਸੱਦਰਾਂ। ਇਹ ਕਿਹੜੇ ਨੀ ਪੜੋਲੇ ਵਿੱਚ ਡੱਕਲਾਂ, ਮੈਂ ਤੇਰੀਆਂ ਜਵਾਨ ਸੱਦਰਾਂ। ਵੱਧ ਖਾਣੀਆਂ ਸੱਸਾਂ ਦਾ ਰੂਪ ਧਾਰਿਆ ਹੈ, ਸਾਡੀਆਂ ਸਮਾਜੀ ਕਦਰਾਂ। ਇਹ ਕਿਹੜੇ ਨੀ ਨਜੂਮੀਆਂ ਨੂੰ ਪੁੱਛ ਲਾਂ, ਕਿਉਂ ਚੰਨ ਨੂੰ ਸਰਾਫ ਲੱਗਿਆ। ਇਹ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ, ਕਿਉਂ ਚੰਨ ਨੂੰ ਸਰਾਫ ਲੱਗਿਆ। ਗਲ ਲੱਗ ਕੇ ਸਿਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਵਾਹ ਜੀ ਵਾਹ। ਸੁੱਕੇ ਜਾਣਾ ਬੋਲਾਂ ਦਾ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾਂ। ਅੱਜ ਝੱਖੜਾਂ ਨੇ ਤੂੜੀ ਨੂੰ ਬਖੇਰਿਆ ਹੈ, ਖੇਤਾਂ ਵਿੱਚ ਬਰੂਦ ਬਾਂਗਰਾਂ। ਹੁਣ ਸਾਡੀਆਂ ਹੀ ਹੱਥਾਂ ਨੇ ਹੈ ਜੋ ਬਣਾ, ਜੋ ਮਿਹਨਤ ਨੂੰ ਮਾਖਿਓ ਲੱਗਿਆ। ਗਲ ਲੱਗ ਕੇ ਸਿਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਵਾਹ ਜੀ ਵਾਹ। ਜਿਹੜੀ ਸੀ ਜ਼ਮੀਨ ਦੇਣੇ ਪੈ ਗਈ, ਮੈਂ ਉਸਦਾ ਨਾ ਸਕਿਆ। ਸ਼ਾਹੂਕਾਰਾਂ ਨੇ ਕਰਾ ਲਈ ਬਹਿ ਜਾ ਕੇ, ਮੈਨੂੰ ਪਤਾ ਵੀ ਨਾ ਲੱਗਿਆ। ਇਸੇ ਝੋਲੇ ਵਿੱਚ ਮਾਂ ਮੇਰੀ ਮਰ ਗਈ, ਇਹਨੂੰ ਮੈਂ ਬਚਾ ਨਾ ਸਕਿਆ। ਇਸੇ ਝੋਲੇ ਵਿੱਚ ਮਾਂ ਮੇਰੀ ਮਰ ਗਈ, ਉਹਨੂੰ ਮੈਂ ਬਚਾ ਨਾ ਸਕਿਆ। ਇਸੇ ਦੁੱਖ ਵਿੱਚ ਬਾਪੂ ਖੁਦਕਸ਼ੀ ਕਰ ਗਿਆ, ਰੁੱਖ ਉੱਤੇ ਲਟਕਦਾ ਲੱਭਿਆ। ਇਸੇ ਦੁੱਖ ਵਿੱਚ ਬਾਪੂ ਖੁਦਕਸ਼ੀ ਕਰ ਗਿਆ, ਰੁੱਖ ਉੱਤੇ ਲਟਕਦਾ ਲੱਭਿਆ। ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜਗਿਆ। ਗਲ ਲੱਗ ਕੇ ਸਿਰੀ ਦੇ ਜੱਟ ਰੋਵੇ,
ਦੋਹਾਂ ਵਿੱਚੋਂ ਨੀਰ ਵਗਿਆ, ਦੋਹਾਂ ਵਿੱਚੋਂ ਨੀਰ ਵਗਿਆ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ ਹੈ, ਕੀ ਬਹੁਤ ਹੀ ਬਾਤਾਂ। ਸ਼ਾਨਦਾਰ ਸੰਤ ਰਾਮ ਉਦਾਸੀ ਜੀ ਨੇ ਕਿਆ ਪੇਸ਼ ਕੀਤਾ। ਇਹਨਾਂ ਦਾ ਬੜਾ ਗਾਉਣ ਦਾ ਬੜਾ ਸਟਾਈਲ ਹੈ, ਸ਼ਾਨਦਾਰ। ਸ਼ੇਰਗਿੱਲ ਜੀ ਧੰਨਵਾਦ। ਸ਼ੇਰਗਿੱਲ ਜੀ, ਸਜਰੀਆਂ ਕਰਨ ਲਈ ਤੁਹਾਡੇ ਧੰਨਵਾਦੀ ਹਾਂ। ਧੰਨਵਾਦ ਜੀ। ਥੈਂਕ ਯੂ, ਬਿਲਕੁਲ, ਥੈਂਕ ਯੂ ਜੀ। ਸਤਿ ਸ੍ਰੀ ਅਕਾਲ, ਇਹ ਸਨ ਜੀ ਸ਼ੇਰਗਿੱਲ ਜੀ। ਔਰ ਹੁਣ ਅਸੀਂ ਅੱਗੇ ਵਧਨੇ ਹਾਂ। ਹੁਣ ਮੈਂ ਮਨਜੀਤ ਸਿੰਘ ਗਿੱਲ ਜੀ ਰੂਬਰੂ ਕਰ ਰਿਹਾ ਹਾਂ ਕੁਲਦੀਪ ਸਿੰਘ ਜੀ ਨੂੰ। ਮੇਰੇ ਵੱਲੋਂ ਕੁਲਦੀਪ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਔਰ ਬੜਾ ਨਿੱਘਾ ਜਿਹਾ ਸਵਾਗਤ ਹੈ। ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ ਕੁਲਦੀਪ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਤੇ ਹਜੂਰਾ ਸਿੰਘ ਤੇ ਹੋਰ ਮੇਰੇ ਜਿਹੜੇ ਅਜੀਜ਼ ਨੇ, ਵੱਡੇ ਨੇ ਸਾਰੇ ਮੇਰੇ ਤੋਂ। ਬੜੀਆਂ ਸੋਹਣੀਆਂ ਕਵਿਤਾਵਾਂ ਰਚਨਾਵਾਂ ਉਹਨਾਂ ਨੇ ਪੇਸ਼ ਕੀਤੀਆਂ ਨੇ, ਬਹੁਤ ਵਧੀਆ ਲੱਗਿਆ। ਤੇ ਮੱਲੀ ਭਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜੀ, ਸਿਰ ਮੱਥੇ, ਸਾਰੇ ਸੁਣਨ ਵਾਲੇ ਸੋਤੇ ਨੂੰ ਸਤਿ ਸ੍ਰੀ ਅਕਾਲ। ਤੇ ਮੇਰਾ ਦਿਲ ਕੀਤਾ ਮੈਂ ਵੀ ਤਪਦੇ ਤੰਦੂਰ ਚ ਗੁੱਲੀ ਲਾਵਾਂ ਅੱਜ। ਜੀ ਜੀ, ਆਓ ਜੀ ਆਓ। ਤੇ ਮੈਂ ਇੱਕ ਛੋਟੀ ਜੀ ਰਚਨਾ ਪੇਸ਼ ਕਰਨ ਲੱਗਾ ਤੇ ਮਾੜੀ ਜੀ ਰਿਦਮ ਚ ਗਾਵਾਂਗਾ ਮੈਂ, ਬਰਦਾਸ਼ਤ ਕਰ ਲਿਓ। ਇਹ ਤਾਂ ਵਧੀਆ। ਉਹ ਕੀ ਇਤਬਾਰ ਕਰੇ ਕੋਈ, ਕੀ ਇਤਬਾਰ ਕਰੇ ਕੋਈ, ਇਸ ਬੇਇਤਬਾਰੀ ਦੁਨੀਆ ਦਾ। ਪੈਰ ਪੈਰ ਤੇ ਧੋਖੇ ਦਿੰਦੀ ਇਹ ਜ਼ਾਲਮ ਸਾਰੀ ਦੁਨੀਆ ਦਾ। ਉਹ ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ, ਆਪਣਾ ਆਪ ਗਵਾਉਣ ਤੋਂ ਪਹਿਲਾਂ। ਉਹ ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ, ਆਪਣਾ ਆਪ ਗਵਾਉਣ ਤੋਂ ਪਹਿਲਾਂ। ਅਸੀਂ ਬੇਸਮਝੇ ਦਿਲ ਲਾ ਕੇ ਦਿਲ ਤੇ ਅੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ। ਵਾਹ ਜੀ ਵਾਹ, ਵਾਹ ਜੀ ਵਾਹ। ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਉਹ ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ ਚਾਹ ਬਣ ਬਣ ਕਲਰ ਕਿਰਦੇ ਰਹੇ। ਹਾਏ ਹਾਏ, ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ ਚਾਹ ਬਣ ਬਣ ਕਲਰ ਕਿਰਦੇ ਰਹੇ। ਕੋਈ ਗਾਹਕ ਨਾ ਮਿਲਿਆ ਇਹਨਾਂ ਦਾ, ਲੈ ਗਲੀਓ ਗਲੀਏ ਫਿਰਦੇ ਰਹੇ। ਸਾਡੇ ਨਾਲ ਮੁਕੱਦਰ ਲੱਗਦਾ ਲੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਰਾਂਝੇ ਨਾਲ ਜਿਹੜੀਆਂ ਹੋਈਆਂ ਸੀ, ਸਾਡੇ ਨਾਲ ਹੋਈਆਂ ਉਹ ਠੱਗੀਆਂ। ਰਾਂਝੇ ਨਾਲ ਜਿਹੜੀਆਂ ਹੋਈਆਂ ਸੀ, ਸਾਡੇ ਨਾਲ ਹੋਈਆਂ ਉਹ ਠੱਗੀਆਂ। ਕੀ ਕਰੀਏ ਮਾਣ ਪ੍ਰੀਤਾਂ ਤੇ, ਜਿਹੀਆਂ ਲੱਗੀਆਂ ਤਈਆਂ ਨਾ ਲੱਗੀਆਂ। ਹਾਏ ਹਾਏ, ਦੋ ਨੈਣਾਂ ਦੇ ਸਾਗਰ ਹਰ ਪਲ ਹੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਹਾਏ ਹਾਏ, ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਅਖੀਰਲਾ ਸ਼ੇਰ ਹੈ ਜੀ। ਜੀ ਜੀ, ਇਰਸ਼ਾਦ ਜੀ। ਇਹ ਇਸ਼ਕ ਦੇ ਫੱਟ ਅਵਲੇ ਨੇ, ਅਸੀਂ ਬੜੇ ਲਕੋਏ ਲੁਕਦੇ ਹੀ ਨਹੀਂ।
ਇਸ਼ਕ ਦੇ ਫੱਟ ਅਵੱਲੇ ਨੇ, ਅਸੀਂ ਬੜੇ ਲਕੋਏ ਲੁਕਦੇ ਨਹੀਂ। ਪਿੰਡ ਪੁਰੋਵਾਲ ਦੇ ਸ਼ਹਿਰਾ ਓਏ, ਅਸੀਂ ਮੁੱਕ ਚੱਲੇ ਗਮ ਮੁੱਕਦੇ ਹੀ ਨਹੀਂ। ਵਾਹ ਜੀ ਵਾਹ। ਉਹ ਕੁਲਦੀਪ ਸਮਾਣੇ ਵਾਲਿਆ ਓਏ, ਅਸੀਂ ਮੁੱਕ ਚੱਲੇ ਗਮ ਮੁੱਕਦੇ ਹੀ ਨਹੀਂ। ਦੋ ਨੈਣਾ ਦੇ ਸਾਗਰ ਹਰ ਪਲ ਖੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ ਜੀ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਕੀ ਬਾਤ ਹੈ। ਉਹ ਮੌਸਮ ਵਾਂਗੂ ਬਦਲ ਗਏ ਜੀ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਥੈਂਕ ਯੂ ਜੀ। क्या बात है, क्या बात है कुलदीप सिंह जी, क्या बात है, शानदार जी। थैंक यू जी। पेश हो रही हैं, बड़ी शुक्रिया। ਔਰ ਗੁਰਮੇਲ ਕਾਲੂ ਹੋਣੇ ਨੇ ਜਿਹੜੇ ਇਹ ਤੁਹਾਨੂੰ YouTube ਤੇ ਬਹੁਤ ਸਲਾਹਣਾ ਭਰਿਆ ਔਰ ਦਾਦ ਦਾ ਮੈਸੇਜ ਭੇਜ ਰਹੇ ਨੇ ਕੁਲਦੀਪ ਜੀ। ਥੈਂਕ ਯੂ ਜੀ, ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ, ਧੰਨਵਾਦ। ਸ਼ੁਕਰੀਆ ਜੀ ਤੁਹਾਡਾ ਕੁਲਦੀਪ ਜੀ, ਥੈਂਕ ਯੂ ਕੁਲਦੀਪ ਜੀ। ਮੈਂ ਹੁਣ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਮਨਜੀਤ ਸਿੰਘ ਗਿੱਲ ਜੀ ਇੱਕ ਕਮਰਸ਼ੀਅਲ ਬ੍ਰੇਕ ਹੋਰ ਲੈਣਾ ਚਾਹਾਂਗਾ, ਉਹਦੀ ਇਜਾਜ਼ਤ ਚਾਹੀਦੀ ਜਰੂਰ ਜੀ। ਬੜੀ ਮਿਹਰਬਾਨੀ ਸਰੋਤਿਓ, ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਔਰ ਸਾਂਝ ਬਣਾਉਣ ਲਈ ਡਾਇਲ ਕਰਦੇ ਰਹੋ ਸਾਡਾ ਟੈਲੀਫੋਨ ਨੰਬਰ 408272 4082725200। ਮਿਲਣੇ ਆ ਜੀ ਅਸੀਂ ਇਸ ਬ੍ਰੇਕ ਤੋਂ ਮਗਰੋਂ, ਰਹਿਣਾ ਸਾਡੇ ਨਾਲ।
ਔਰ ਪੰਜਾਬੀ ਰੇਡੀਓ USA ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਜੇ ਕਵੀ ਦਰਬਾਰ, ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮੱਲੀ ਦੇ ਨਾਲ। ਔਰ ਪ੍ਰੋਗਰਾਮ 'ਚ ਇਸ ਪ੍ਰੋਗਰਾਮ ਦੀ ਰੌਣਕ ਨੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਔਰ ਮਨਜੀਤ ਸਿੰਘ ਗਿੱਲ ਜੀ ਵੀ ਜੋ ਮੇਰਾ ਸਾਥ ਦੇ ਰਹੇ ਨੇ। ਦੋਵਾਂ ਜੀਆਂ ਨੂੰ ਜੀ ਆਇਆਂ ਨੂੰ ਇੱਕ ਵਾਰ ਫਿਰ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਸ਼ੁਕਰੀਆ ਤੁਹਾਡਾ ਬਹੁਤ ਜੀ। ਔਰ ਸਰੋਤਿਓ, ਹੁਣ ਪ੍ਰੋਗਰਾਮ ਹੈ ਜਿਹੜਾ ਉਹ ਬਿਲਕੁਲ ਸਪੀਡ ਦੇ ਨਾਲ ਅੱਗੇ ਵਧੀ ਜਾ ਰਿਹਾ ਹੈ। ਸਾਂਝ ਬਣਾਉਣ ਵਾਸਤੇ ਡਾਇਲ ਕਰਨਾ ਸਾਡਾ ਟੈਲੀਫੋਨ ਨੰਬਰ 408-272-5200 4082725200। ਔਰ ਕੋਈ ਸੋਹਣੀ ਜਿਹੀ ਗਜ਼ਲ, ਨਜ਼ਮ, ਕਵਿਤਾ, ਕੋਈ ਸ਼ੇਰ, ਕੋਈ ਰਚਨਾ ਕੁਛ ਲੈ ਕੇ ਆਣਾ, ਕੋਈ ਗੀਤ ਲੈ ਕੇ ਆਣਾ, ਸਾਨੂੰ ਸੋਹਣਾ ਲੱਗੇਗਾ। ਸਾਨੂੰ YouTube ਦੇ ਉੱਤੇ ਗੁਰਮੇਲ ਕਾਲੂ ਹੋਣੇ ਨੇ ਜਿਹੜੇ, ਉਹਨਾਂ ਨੇ ਪ੍ਰੋਫੈਸਰ ਸਾਹਿਬ ਗਿੱਲ ਸਾਹਿਬ ਮੇਰੇ ਵੱਲੋਂ, ਸਾਡੇ ਸਭ ਸਰੋਤਿਆਂ ਵੱਲੋਂ ਉਹਨਾਂ ਨੇ ਨੁਮਾਇੰਦਗੀ ਕਰਦੇ ਆ ਕਿ ਜੀ ਪ੍ਰੋਗਰਾਮ ਬਹੁਤ ਸੋਹਣਾ ਔਰ ਵਧੀਆ ਹੈ ਜੀ। ਸ਼ੁਕਰੀਆ ਕਰੋ ਜੀ ਉਹਨਾਂ ਦਾ ਜੀ, ਬਹੁਤ ਧੰਨਵਾਦ ਇਹਨਾਂ ਦਾ, ਬਹੁਤ ਧੰਨਵਾਦ ਹੈ ਇਹਨਾਂ ਦਾ। ਔਰ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਹੁਣ ਮੈਂ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਦਾਵਤ ਦੇ ਰਿਹਾ ਹਾਂ ਹਰੀ ਕਾਲੀਆ ਜੀ ਨੂੰ। ਰੂਬਰੂ ਨੇ ਤੁਹਾਡੇ ਹਰੀ ਕਾਲੀਆ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹੈ। ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ ਰੂਬਰੂ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਮਲਿਕ ਸਾਹਿਬ, ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ। ਬਹੁਤ ਵੱਲੋਂ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਮਲਿਕ ਸਾਹਿਬ ਮੇਰੀ ਕਵਿਤਾ ਹੈ ਸਹੁਰੇ ਘਰ ਪਰਾਈ ਧੀ। ਹਾਂ, ਉਹਦੇ ਵਿੱਚ ਦੱਸਿਆ ਗਿਆ ਤੇ ਧੀ ਤੇ ਪੁੱਤਰ ਦੇ ਵਿੱਚ ਕੀ ਫਰਕ ਸਮਝਿਆ ਜਾਂਦਾ ਜੀ। ਰੱਬਾ ਤੇਰੇ ਰੰਗ ਨਿਆਰੇ ਜਾਈਏ ਤੇਥੋਂ ਵਾਰੇ ਵਾਰੇ, ਕੀ ਤੂੰ ਜੀਵ ਬਣਾਈ ਧੀ, ਮਾਪਿਆਂ ਦੇ ਘਰ ਧਨ ਬੇਗਾਨਾ, ਸਹੁਰੇ ਘਰ ਪਰਾਈ ਧੀ, ਸਹੁਰੇ ਘਰ ਪਰਾਈ ਧੀ। ਅਗਲਾ ਸ਼ੇਰ ਹੈ ਜੀ ਇਰਸ਼ਾਦ ਜੀ। ਪੁੱਤ ਜੰਮੇ ਤਾਂ ਲੱਖਾਂ ਖੁਸ਼ੀਆਂ, ਮਿਲਣ ਵਧਾਈਆਂ ਮਾਪਿਆਂ ਨੂੰ। ਪੁੱਤ ਜੰਮੇ ਤਾਂ ਲੱਖਾਂ ਖੁਸ਼ੀਆਂ, ਮਿਲਣ ਵਧਾਈਆਂ ਮਾਪਿਆਂ ਨੂੰ। ਵਾਹ ਜੀ ਵਾਹ। ਧੀ ਜੰਮੇ ਕਹਿੰਦੇ ਆ ਗਿਆ ਪੱਥਰ, ਕੀ ਦੱਸਾਂ ਬੋਲ ਅਲਾਪਿਆਂ ਨੂੰ। ਧੀ ਜੰਮੇ ਕਹਿੰਦੇ ਆ ਗਿਆ ਪੱਥਰ, ਕੀ ਦੱਸਾਂ ਬੋਲ ਅਲਾਪਿਆਂ ਨੂੰ। ਉਸੇ ਅਮੜੀ ਨੂੰ ਦੁਰਕਾਂ ਝਿੜਕਾਂ, ਉਸੇ ਅਮੜੀ ਨੂੰ ਦੁਰਕਾਂ ਝਿੜਕਾਂ, ਜਿਸਨੇ ਵੀ ਹੈ ਜਾਈ ਧੀ, ਮਾਪਿਆਂ ਦੇ ਘਰ ਧਨ ਬੇਗਾਨਾ, ਸਹੁਰੇ ਘਰ ਪਰਾਈ ਧੀ, ਸਹੁਰੇ ਘਰ ਪਰਾਈ ਧੀ। ਵਾਹ ਜੀ ਵਾਹ। ਮਾਪੇ ਦੇਖ ਖੁਸ਼ੀ ਵਿੱਚ ਫੁੱਲਦੇ, ਦਰਾਂ ਤੇ ਲੱਗੀਆਂ ਝੰਡੀਆਂ ਨੂੰ। ਮਾਪੇ ਵੇਖ ਖੁਸ਼ੀ ਵਿੱਚ ਫੁੱਲਦੇ, ਦਰਾਂ ਤੇ ਲੱਗੀਆਂ ਝੰਡੀਆਂ ਨੂੰ। ਵਾਹ ਜੀ ਵਾਹ। ਕੀ ਜਾਣਨ ਪੁੱਤ ਵੱਡੇ ਹੋ ਕੇ, ਪਾਉਣ ਰਿਜ਼ਕ ਦੀਆਂ ਵੰਡੀਆਂ ਨੂੰ। ਵਾਹ ਜੀ ਵਾਹ। ਕੀ ਜਾਣਨ ਪੁੱਤ ਵੱਡੇ ਹੋ ਕੇ, ਪਾਉਣ ਰਿਜ਼ਕ ਦੀਆਂ ਵੰਡੀਆਂ ਨੂੰ। ਵਾਹ ਵਾਹ। ਧੀ ਨੂੰ ਦਿੱਤਾ ਹੱਕ ਨਾ ਕੋਈ, ਧੀ ਨੂੰ ਦਿੱਤਾ ਹੱਕ ਨਾ ਕੋਈ, ਨਾ ਵਾਰਿਸ ਕਿਸੇ ਲਖਾਈ ਧੀ, ਮਾਪਿਆਂ ਦੇ ਘਰ ਧਨ ਬੇਗਾਨਾ, ਸਹੁਰੇ ਘਰ ਪਰਾਈ ਧੀ, ਸਹੁਰੇ ਘਰ ਪਰਾਈ ਧੀ। ਗੱਲ ਸੱਚੀ ਏ ਝੂਠ ਨਾ ਕੋਈ,
ਸੱਚ ਸਿਆਣੇ ਕਹਿੰਦੇ ਨੇ, ਗੱਲ ਸੱਚੀ ਏ ਝੂਠ ਨਾ ਕੋਈ, ਸੱਚ ਸਿਆਣੇ ਕਹਿੰਦੇ ਨੇ। 7 ਪੁੱਤਾਂ ਦੇ ਮਾਪੇ ਲੋਕੋ, ਘਰ ਧੀਆਂ ਦੇ ਰਹਿੰਦੇ ਨੇ। 7 ਪੁੱਤਾਂ ਦੇ ਮਾਪੇ ਲੋਕੋ, ਘਰ ਧੀਆਂ ਦੇ ਰਹਿੰਦੇ ਨੇ। ਲੱਕੜੀ ਨੂੰ ਜੋ ਘੁਣ ਹੈ ਲੱਗਿਆ, ਲੱਕੜੀ ਨੂੰ ਜੋ ਘੁਣ ਹੈ ਲੱਗਿਆ, ਦਿਲ ਨੂੰ ਫਿਰਦੀ ਲਾਈ ਧੀ। ਮਾਪਿਆਂ ਦੇ ਘਰ ਧਨ ਬੇਗਾਨਾ, ਸਹੁਰੇ ਘਰ ਪਰਾਈ ਧੀ। ਸਹੁਰੇ ਘਰ ਪਰਾਈ ਧੀ। ਅਖੀਰਲਾ ਬੰਦ ਹੈ ਜੀ ਮੱਲੀ ਸਾਹਿਬ ਜੀ। ਇਰਸ਼ਾਦ ਜੀ, ਇਰਸ਼ਾਦ। ਖਾਰ ਪੀਜੋਗੇ ਖਾਰ ਕੱਟੋਗੇ, ਫੁੱਲਾਂ ਦੀ ਆਸ ਲਗਾਇਓ ਨਾ। ਖਾਰ ਪੀਜੋਗੇ ਖਾਰ ਕੱਟੋਗੇ, ਫੁੱਲਾਂ ਦੀ ਆਸ ਲਗਾਇਓ ਨਾ। ਕਹਿ ਕਾਲੀਆ ਪੇਟ ਦੇ ਅੰਦਰ, ਧੀ ਨੂੰ ਕਦੇ ਮਰਵਾਇਓ ਨਾ। ਹਾਏ ਹਾਏ। ਕਹਿ ਕਾਲੀਆ ਪੇਟ ਦੇ ਅੰਦਰ, ਧੀ ਨੂੰ ਕਦੇ ਮਰਵਾਇਓ ਨਾ। ਮੇਰੇ ਘਰ ਨਾ ਪੁੱਤ ਹੈ ਜੰਮਿਆ, ਮੇਰੇ ਘਰ ਨਾ ਪੁੱਤ ਹੈ ਜੰਮਿਆ, ਨਾ ਮੇਰੇ ਘਰ ਜਾਈ ਧੀ। ਮਾਪਿਆਂ ਦੇ ਘਰ ਧਨ ਬੇਗਾਨਾ, ਸਹੁਰੇ ਘਰ ਪਰਾਈ ਧੀ। ਸਹੁਰੇ ਘਰ ਪਰਾਈ ਧੀ, ਸਹੁਰੇ ਘਰ ਪਰਾਈ ਧੀ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ ਤੁਹਾਡੀਆਂ ਹਰੀ ਕਾਲੀਆ ਜੀ, ਕੀ ਸ਼ਾਨਦਾਰ ਪੇਸ਼ਕਾਰੀ ਜੀ। ਔਰ ਆ ਵੇਖੋ ਨਾ ਕਿੱਡਾ ਸੋਹਣਾ ਮੈਸੇਜ ਆਇਆ ਗੁਰਮੇਲ ਕਾਲੂ ਹੋਣਾ ਦਾ, ਔਰ ਰੱਜ ਕੇ ਦਾਤ ਦੇ ਰਹੇ ਨੇ ਜੀ ਤੁਹਾਨੂੰ। ਥੈਂਕ ਯੂ ਮੱਲੀ ਸਾਹਿਬ। ਲਾਸਟ ਵਾਲਾ ਸ਼ੇਰ ਇੱਕ ਛੋਟਾ ਜਿਹੜਾ। ਜੀ ਜੀ, ਇਰਸ਼ਾਦ ਜੀ। मुझको सजा सुनाने से पहले, मुझको सजा सुनाने से पहले मेरे हर जुर्म की तफसील बताई जाए। वाह भाई वाह। जिसको बेरहम हवाओं ने मिटाया था कभी, जिसको बेरहम हवाओं ने मिटाया था कभी, रेत पे फिर वही तस्वीर बनाई जाए। वाह जी वाह, फिर वही तस्वीर बनाई जाए। क्या बात है। थैंक यू हरी कालिया जी, थैंक यू। ਤੁਹਾਡੀ ਸਾਂਝ ਦਾ ਬਹੁਤ ਧੰਨਵਾਦ। ਥੈਂਕ ਯੂ ਜੀ ਮੱਲੀ ਸਾਹਿਬ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਾਂਗੇ ਜੀ ਹੁਣ, ਔਰ ਹੁਣ ਮੈਂ ਰੂਬਰੂ ਕਰ ਰਿਹਾ ਹਾਂ ਮਨਜੀਤ ਸਿੰਘ ਗਿੱਲ ਜੀ। ਇਸ ਵੇਲੇ ਸਾਡੇ ਨਾਲ ਜੁੜ ਚੁੱਕੀਆਂ ਨੇ ਪਰਮਜੀਤ ਕੌਰ ਜੀ ਆਲੇ ਤੋਂ। ਪਰਮਜੀਤ ਕੌਰ ਜੀ ਪਹਿਲਾਂ ਤਾਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਪਰਮਜੀਤ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕੀ ਪੇਸ਼ ਕਰ ਰਹੇ ਨੇ? ਸਤਿ ਸ਼੍ਰੀ ਅਕਾਲ ਗਿੱਲ ਜੀ। ਆਪਣਾ ਸ਼ੁਕਰੀਆ ਮੱਲੀ ਜੀ। ਸੁਣਨ ਵਾਲਿਆਂ ਨੂੰ ਵੀ, ਸਾਰਿਆਂ ਸਰੋਤਿਆਂ ਨੂੰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਜੀ ਆਇਆਂ, ਜੀ ਆਇਆਂ। ਸ਼ੁਕਰੀਆ ਤੁਹਾਡਾ। ਆ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇੱਕ ਕਵਿਤਾ। ਜ਼ਰੂਰ ਜੀ, ਇਰਸ਼ਾਦ। ਹਾਂ, ਉਹ ਤੋਂ ਪਹਿਲਾ ਸ਼ੇਰ ਹੈ। ਲਿਖ ਸਕੇ ਨਾ ਰਾਤਿਆ ਕਲਮ ਮੇਰੀ, ਸ਼ਕਤੀ ਬੜੀ ਮਹਾਨ ਸਰਕਾਰ ਦੀ ਏ। ਮਾਲਕ ਤੂੰ ਹੈ ਰਿੱਧੀਆਂ ਸਿੱਧੀਆਂ ਦਾ, ਤੇਰੇ ਹੱਥ ਤਕਦੀਰ ਸੰਸਾਰ ਦੀ ਏ। ਤੇਰੇ ਕੋਲੋਂ ਨਾ ਕੋਈ ਵੀ ਗਿਆ ਖਾਲੀ, ਤੇਰੇ ਦਰੋਂ ਨਾ ਕੋਈ ਵੀ ਗਿਆ ਖਾਲੀ। ਅਰਜ ਸੁਣੀ ਤੂੰ ਹਰ ਦੁਖਿਆਰ ਦੀ ਏ। ਆਪਣੇ ਵਾਰ ਕੇ ਜੱਗ ਨੂੰ ਪਿਆਰ ਦਿੱਤਾ, ਐਡੀ ਵੱਡੀ ਕੁਰਬਾਨੀ ਤਾਂ ਧਾਰਦੀ ਏ। ਵਾਹ ਜੀ ਵਾਹ, ਵਾਹ ਜੀ। ਤੇ ਬੋਲ ਗੋਬਿੰਦ ਸਿੰਘ ਸਫਰੀ ਜੀ ਦੇ ਜੀ। ਮੇਰੇ ਕਲਗੀਆਂ ਵਾਲੇ ਪ੍ਰੀਤਮ,
मेरे कलगियां वाले प्रीतम नई रीसां दाता दिया कर कर दे विच गल्लां टुरियां तेरे ही परिवार दिया मेरे कलगियां वाले प्रीतम। वाह जी वाह। वेखी जड़ दद जुल्म दे हिले पिता तोया तू वल दिले वेखी जड़ दद जुल्म दे हिले तोया तू वल दिले अज भी गलियां देन गवाही अज भी गलियां देन गवाही चांदनी चौक बाजार दिया वाह जी वाह। कलगियां वाले प्रीतम नई रीसां दाता दिया कर कर दे विच गल्लां टुरियां तेरे ही परिवार दिया मेरे कलगियां वाले प्रीतम। वाह जी वाह, वाह जी वाह। विच सरसा दे चल विछोड़ा तोड़ दिता पुत्रा दा जोड़ा हाय हाय विच सरसा दे चल विछोड़ा तोड़ दिता पुत्रा दा जोड़ा जे कोई किधरे कुड़ियां गावे जे कोई किधरे कुड़ियां गावे गावे अजीत जुजार दिया मेरे कलगियां वाले प्रीतम नई रीसां दातार दिया कर कर दे विच गल्लां टुरियां तेरे ही परिवार दिया मेरे कलगियां वाले प्रीतम। वाह जी वाह, वाह जी वाह। हाय ओ सरसा दी चाकी गंगू वाली वेख चलाकी हाय ओ सरसा दी छाती गंगू वाली देख चलाकी विच सरहद दे नीवी पाके विच सरहद दे नीवी पाके इट्टा रो दीवार दिया। वाह जी वाह, वाह जी वाह। कलगियां वाले प्रीतम मेरी सा दातार दिया कर कर दे विच गल्लां टुरियां तेरे ही प्यार दिया मेरे कलगियां वाले प्रीतम। वाह जी वाह, वाह जी वाह। बहुत अच्छा शानदार। और गुरमेल कानू जी ने जेड़े भरवीं दात दे रहे ने तुहानू परमजीत जी। बहुत धन्यवाद है गुरमेल कानू जी दा होर भी जेड़े वीर भैन दे रहे ने सारिਆਂ ਨੂੰ बहुत धन्यवाद है। प्रोफेसर साहब बहुत धन्यवाद है ਤੁਹਾਡਾ ਢਿੱਲੋਂ ਸਾਹਿਬ और ਗਿੱਲ ਸਾਹਿਬ ਤੁਹਾਡਾ बहुत धन्यवाद है। शुक्रिया जी सिर मते, जी सिर मते। बहुत धन्यवाद तुसी आए और सांझ बनाई। अगले हफ्ते ਗਿੱਲ ਸਾਹਿਬ जी दी मैं कविता लियान दी कोशिश करांगी तरस बना रही हौली हौली। बहुत धन्यवाद ਤੁਹਾਡਾ ਸਾਰੇ जी बिल्कुल उडीकन हार रहांगे जी ਅਸੀਂ। थैंक यू सो मच परमजीत कौर जी। ਥੈਂਕ ਯੂ ਜੀ। ਇਹ ਸਨ ਪਰਮਜੀਤ ਕੌਰ ਜੀ। ਤੁਸੀਂ ਵੀ ਪ੍ਰੋਗਰਾਮ 'ਚ ਸਾਂਝ ਬਣਾਉਣੀ ਹੋਏ ਸਮਾਂ ਬਿਲਕੁਲ ਥੋੜਾ ਹੈ, ਬ੍ਰੇਕਾਂ ਵੀ ਦੋ ਨੇ ਤੇ ਟੈਲੀਫੋਨ ਨੰਬਰ 408 272 5500 4082725200 ਹੈ। ਆਓ
ਆ ਕੇ ਕੋਈ ਨਾ ਕੋਈ ਸ਼ਾਇਦ ਜਿਹੜੀ ਉਹ ਪੇਸ਼ ਕਰੋ। ਹੁਣ ਪ੍ਰੋਫੈਸਰ ਸਾਹਿਬ ਅਸੀਂ 20 ਮਿੰਟ ਵਾਲੀ ਬ੍ਰੇਕ ਤੇ ਜਾਣਾ ਹੈ ਤੇ ਗਿੱਲ ਸਾਹਿਬ ਪ੍ਰੋਫੈਸਰ ਸਾਹਿਬ ਆਪ ਤੋਂ ਸਿਰਫ ਇਜਾਜ਼ਤ ਚਾਹੀਦੀ ਜੀ। ਜ਼ਰੂਰ ਜੀ ਜ਼ਰੂਰ। ਜੀ ਬਹੁਤ ਧੰਨਵਾਦ ਜੀ, ਮਿਲਣੇ ਇਸ ਬ੍ਰੇਕ ਤੋਂ ਬਾਅਦ।
ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਕਵੀ ਦਰਬਾਰ 'ਚ ਇੱਕ ਵਾਰ ਫਿਰ ਆਪ ਸਭ ਦਾ ਇਸ ਬ੍ਰੇਕ ਤੋਂ ਬਾਅਦ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਮੈਂ ਮਸੂਦ ਮਲੀ ਆਪ ਸਭ ਦੇ ਰੂਬਰੂ ਹਾਂ ਤੇ ਹੁਣ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਮਨਜੀਤ ਸਿੰਘ ਗਿੱਲ ਜੀ, ਵੈਸੇ ਤੇ ਗਿੱਲ ਸਾਹਿਬ ਨੇ ਜਿਹੜੇ ਉਹਨਾਂ ਦੀ ਲਾਈਨ ਸ਼ਾਇਦ ਡ੍ਰੌਪ ਹੋ ਗਈ ਹੈ, ਛੱਡ ਗਏ ਨੇ ਜੀ। ਤੇ ਮੈਂ ਪ੍ਰੋਫੈਸਰ ਸਾਹਿਬ ਆਪ ਦੇ ਰੂਬਰੂ ਕਰ ਰਹੇ ਹਾਂ ਸਾਡੇ ਪ੍ਰੋਗਰਾਮ 'ਚ ਇਸ ਵੇਲੇ ਸਾਂਝ ਬਣਾਉਣ ਰਹੀਆਂ ਨੇ ਮਿਸ ਅਨਮੋਲ ਜੀ। ਮਿਸ ਅਨਮੋਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ। ਆਇਆਂ ਜੀ, ਕੀ ਸੁਣਾ ਰਹੇ ਹੋ? ਹਾਂਜੀ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿਕਾਰ ਭਰੀ ਸਭ ਨੂੰ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੈਂ ਛੋਟਾ ਜਿਹਾ ਇੱਕ ਲਹਿੰਦੇ ਪੰਜਾਬ ਦਾ ਪੰਜਾਬੀ ਸੌਂਗ ਅੱਜ ਗਾਉਂਗੀ। ਬਹੁਤ ਵਧੀਆ ਲੱਗੇਗਾ ਜੀ। ਤੇ ਥੋੜਾ ਜਿਹਾ ਲਾਭ ਲਵਾਂਗੀ, ਬੋਰ ਨਾ ਹੋ ਜਾਏ ਜੀ। ਜ਼ਰੂਰ ਜ਼ਰੂਰ, ਪਲੀਜ਼। ਸ਼ੁਰੂ ਕਰਨ ਲੱਗੇ ਹਾਂ। ਇਰਸ਼ਾਦ ਜੀ। ਜੀ हला मला हबीबा हला मला, हो हला मला हबीबा हला मला, रेशम दाला चालक वे, नाले बुल्ला ते सजरा दत्त वे, रेशम दाला चालक वे, नाले बुल्ला ते सजरा दत्त वे, जट्टी चली मुरब्बिया दी सैर नू, जट्टी चली मुरब्बिया दी सैर नू, ना कूर के अड़िया तक वे, रेशम दाला चालक वे, रेशम दाला चालक वे, नाले बुल्ला ते सजरा दत्त वे, फुल्ला वाली कुड़ी ते तंग माया, फुल्ला वाली कुड़ी ते तंग माया, मैनू आवे तेरे कोलों संग माया, मैनू आवे तेरे कोलों संग माया, उता चमके जवानी दा रंग माया, उता चमके जवानी दा रंग माया, ना रस्ता मेरा तू डक वे, रेशम दाला चालक वे, रेशम दाला चालक वे, नाले बुल्ला ते सजरा दत्त वे, बुंदे चांदी ते सोने दी नथ माया, बुंदे चांदी ते सोने दी नथ माया, पावा जांदी जवानी नू हथ माया, पावा जांदी जवानी नू हथ माया, हुण संगा गईया ने लथ माया, हुण संगा गईया ने लथ माया, कई फिरनी हुण अणचक वे, रेशम दाला चालक वे, रेशम दाला चालक वे, नाले बुल्ला ते सजरा दत्त वे, जट्टी चली मुरब्बिया दी सैर नू, जट्टी चली मुरब्बिया दी सैर नू, ना कूर के अड़िया तक वे, रेशम दाला चालक वे, रेशम दाला चालक वे, नाले बुल्ला ते सजरा दत्त वे। वाह जी वाह, मिस अनमोल जी छा गए जे। बहुत खूब, क्या बात है, क्या बात है जी। थैंक यू सो मच, धन्यवाद ਤੁਹਾਡਾ। थैंक यू ਜੀ। ਇਹ ਸਨ ਮਿਸ ਅਨਮੋਲ ਜੀ ਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਜੀ ਆਖਰੀ ਕਾਲਰ ਨੇ ਜਿਹੜੇ ਉਹਨਾਂ ਨਾਲ ਵਧਾਂਗੇ। ਤੇ ਹੁਣ ਮਨਜੀਤ ਸਿੰਘ ਗਿੱਲ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਤੇ ਮਨਜੀਤ ਸਿੰਘ ਗਿੱਲ ਜੀ, ਮੈਂ ਰੂਬਰੂ ਕਰ ਰਿਹਾ ਆਪ ਦੇ ਇਸ ਵੇਲੇ ਸਾਡੇ ਬੜੇ ਹੀ ਪਿਆਰੇ ਰਣਜੀਤ ਸਿੰਘ ਜੀ ਨੂੰ। ਰਣਜੀਤ ਸਿੰਘ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ, ਰਣਜੀਤ ਸਿੰਘ ਜੀ ਦਾ ਬੜਾ ਸਵਾਗਤ ਹੈ ਇਸ ਮਹਿਫਿਲ ਚ, ਰੰਗੀਨ ਮਹਿਫਿਲ ਚ। ਕੀ ਸੁਣਾ ਰਹੇ ਹੋ ਅੱਜ?
ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਮੱਲੀ ਜੀ। ਸਤਿ ਸ਼੍ਰੀ ਅਕਾਲ। ਕਿੰਨਾ ਟਾਈਮ ਬਚਿਆ ਹੈ ਜੀ? ਕਿੰਨਾ ਟਾਈਮ ਬਚਿਆ ਹੈ? ਬਸ ਜੀ ਜਿੰਨਾ ਹੁਣ ਤੁਸੀਂ 5 ਮਿੰਟ ਤੇ ਤੁਹਾਡੇ ਕੋਲ ਹੈ ਨੇ। ਹਾਂ ਬਸ ਮੈਨੂੰ 3-4 ਚਾਹੀਦੇ ਆ। ਨਹੀਂ ਅਸੀਂ ਹੁਣ ਦੇਣੇ ਆ, ਅਸੀਂ ਜੀ ਸਾਰੇ ਹੀ ਦੇਣੇ ਆ, ਹੁਣ 3-4 ਤੇ ਨਹੀਂ ਵਿੱਚੋਂ ਦੇ ਸਕਦੇ, ਲੈਣੇ ਤੇ ਇਕੱਠੇ 5 ਲਓ। ਨਹੀਂ ਸਾਰੇ ਦਿਓ। ਜੀ ਜੀ ਠੀਕ ਹੈ ਮੈਂ ਗ੍ਰੀਨ ਤੇ ਹੋਗੀ, ਗ੍ਰੀਨ ਤੇ ਇੱਕ ਪੈਰ ਤੇ ਗਲੀ ਚ ਲਾ ਕੇ ਤੇ ਮੈਂ ਕੁਝ ਲਿਖ ਸੁਣਾਉਣ ਲੱਗਾ ਫਿਰ ਜੀ ਜ਼ਰੂਰ ਜੀ ਜ਼ਰੂਰ। ਕੱਲ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਤੇ ਆ ਮੇਰੀ ਗਲੀ ਆ ਗਈ ਆ, ਗਿਵ ਮੀ 30 ਸੈਕਿੰਡ। ਅੱਜ ਨਹੀਂ ਗਾ ਜੀ ਉਹਨਾਂ ਦਾ ਤੇ ਦਿਨ ਕੱਲ ਹੈ 27 ਨੂੰ ਨਹੀਂ ਮਨਾ ਰਹੇ, ਸੰਡੇ ਕਰਕੇ ਆਪਾਂ ਕੱਲ ਮਨਾ ਰਹੇ ਹਾਂ ਨਾ। ਓਕੇ ਠੀਕ ਹੈ ਜੀ, ਠੀਕ ਹੈ ਸੈਲੀਬ੍ਰੇਸ਼ਨ ਕਰ ਗੁਰੂ ਘਰਾਂ ਵਿੱਚ ਫਿਰ ਸੰਡੇ ਕਰਕੇ ਇਸ ਤਰ੍ਹਾਂ ਹੋ ਜਾਂਦਾ ਨਾ ਪ੍ਰੋਗਰਾਮ। ਹਾਂਜੀ ਜੀ ਜ਼ਰੂਰ ਜੀ ਜ਼ਰੂਰ। ਹਾਂ ਲੋ ਜੀ, ਮੈਂ ਗੱਡੀ ਚਲਾਉਂਦੇ ਤੁਹਾਡੇ ਕੋਲ ਲਿਆ ਸਿਸਟਮ ਤੇ ਚਲਾਉਂਦੇ ਇੱਕ ਜਗ੍ਹਾ ਲਾਈ ਜੇ ਤੇ ਹੁਣ ਆ ਗਈ ਜੇ ਮੇਰੀ ਵਾਰੀ ਜੀ ਤੇ ਕਿਉਂਕਿ ਮੈਂ ਕਿਤੇ ਪੜ੍ਹਨਾ ਸੀ ਥੋੜਾ। ਹਾਂ ਨਹੀਂ ਜੀ, ਜਿਹੜੇ ਤੁਸੀਂ 3 ਮਿੰਟ ਲੈਣੇ ਸੀਗੇ ਉਹ ਪੂਰੇ ਕਰ ਲਏ ਤੁਸੀਂ, 2 ਮਿੰਟ ਗੱਡੀ ਲਾਉਂਦੇ ਹੁੰਦੀ ਸਿਰ ਮੱਥੇ। ਨਹੀਂ ਮੇਰੀ ਮਜਬੂਰੀ ਸੀ, ਪਰ ਥੈਂਕ ਯੂ ਤੁਹਾਡਾ ਬਹੁਤ। ਨਹੀਂ ਜੀ ਤੁਸੀਂ ਪੂਰਾ ਵੱਲ ਦੇ ਕੇ ਆਏ ਸਾਰਾ, ਜਿਹਨੂੰ ਕਹਿੰਦੇ ਕਰੀਮ ਕੱਢੀ ਜੀ ਸਿਰ ਮੱਥੇ। ਹਾਂਜੀ ਭਗਤ ਸਿੰਘ ਦੇ ਬਾਰੇ ਮੈਂ ਇੱਕ ਦੋ ਚੀਜ਼ਾਂ ਕਹਿ ਰਹਾ ਹਾਂ। ਕਹਿੰਦੇ ਨੇ ਜਿੰਨਾ ਅੰਦਰ ਆਜ਼ਾਦੀ ਦਾ ਚਾਅ ਹੁੰਦਾ ਬਾਜੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ। ਜਿੰਨਾ ਅੰਦਰ ਆਜ਼ਾਦੀ ਦਾ ਚਾਅ ਹੁੰਦਾ ਬਾਜੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ। ਤੋੜ ਟਾਹਣੀਓ ਪੁੰਜੇ ਸੁੱਟੇ ਭਾਵੇਂ ਪਰ ਮਹਿਕਣੋਂ ਫਿਰ ਵੀ ਨਹੀਂ ਫੁੱਲ ਜਾਂਦੇ। ਸੇਵਾ ਦੇਸ਼ ਕੌਮ ਦੀ ਕਰਨ ਦੇ ਲਈ ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ। ਜਦੋਂ ਭਗਤ ਸਿੰਘ ਵਰਗੇ ਜਾਨਾਂ ਵਾਰਦੇ ਨੇ ਝੰਡੇ ਉਦੋਂ ਆਜ਼ਾਦੀ ਦੇ ਝੁੱਲ ਜਾਂਦੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਹਾਂ ਮੱਲੀ ਸਾਹਿਬ, ਭਗਤ ਸਿੰਘ ਜੀ ਨੂੰ ਨਾ ਆਖਰੀ ਸਮੇਂ ਉਹਦੀ ਕੋਈ ਇੱਛਾ ਪੁੱਛੀ ਗਈ ਸੀ ਫਾਂਸੀ ਤੇ ਚਾੜਨ ਤੋਂ ਪਹਿਲਾਂ, ਤੇ ਉਹ ਕਵੀ ਦੀ ਭਾਵਨਾਵਾਂ ਹੈ ਕਿ ਉਹਨਾਂ ਨੇ ਜੋ ਵੀ ਜਵਾਬ ਦਿੱਤਾ ਹੋਏਗਾ, ਮੇਰਾ ਆਪਣੀ ਲਿਖਤ ਨਹੀਂ ਹੈ, ਮੈਂ ਸੁਣਾ ਰਿਹਾ, ਮੈਨੂੰ ਅੱਛੀ ਲੱਗੀ ਕਰਕੇ ਮੈਂ ਰੇਡੀਓ ਤੇ ਜ਼ਰੂਰ ਜੀ, ਇਰਸ਼ਾਦ। ਹੱਸਦਾ ਭਗਤ ਸਿੰਘ ਕਹਿੰਦਾ ਨਹੀਂ ਜ਼ਿੰਦਗੀ ਦੀ ਵਾਟ ਮੇਰੀ, ਰੱਬ ਪੂਰੀ ਕਰ ਦੇਵੇ ਇੱਕੋ ਰੀਝ ਆਖਰੀ ਮੇਰੀ। ਰੱਬ ਪੂਰੀ ਕਰ ਦੇਵੇ ਇੱਕੋ ਰੀਝ ਆਖਰੀ ਮੇਰੀ। ਮੁੜ ਕੇ ਜਦ ਵੀ ਆਵਾਂ ਮੇਰਾ, ਮੁੜ ਕੇ ਜਦ ਵੀ ਆਵਾਂ ਮੇਰਾ ਇਹੋ ਵਤਨ ਜਰਾ ਹੋਵੇ। ਮੈਂ ਫੇਰ ਪੰਜਾਬ ਚ ਜਨਮ ਲਵਾਂ ਮੇਰਾ ਫੇਰ ਭਗਤ ਸਿੰਘ ਨਾ ਹੋਵੇ। ਵਾਹ ਜੀ ਵਾਹ। ਮੈਂ ਫੇਰ ਪੰਜਾਬ ਚ ਜਨਮ ਲਵਾਂ ਮੇਰਾ ਫੇਰ ਭਗਤ ਸਿੰਘ ਨਾ ਹੋਵੇ। ਸਰਕਾਰਾਂ ਨੂੰ ਅਜੇ ਸੁਣਿਆ ਨਹੀਂ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੀ। ਸਰਕਾਰਾਂ ਨੂੰ ਅਜੇ ਸੁਣਿਆ ਨਹੀਂ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੀ। ਮੈਂ ਲਾਲਾ ਜੀ ਦੇ ਖੂਨ ਦਾ ਬਦਲਾ ਖੂਨ ਨਾ ਲੈਣਾ ਚਾਹੁੰਦਾ ਸੀ। ਇਸ ਵਾਰ ਜਦੋਂ ਸਕੋਚ ਹੋਵੇ ਫਿਰ ਗੋਲੀਆਂ ਦੀ ਠਾਠਾਂ ਹੋਵੇ। ਮੈਂ ਫਿਰ ਪੰਜਾਬ ਚ ਜਨਮ ਲਵਾਂ ਮੇਰਾ ਫੇਰ ਭਗਤ ਸਿੰਘ ਨਾ ਹੋਵੇ। ਵਾਹ ਜੀ ਵਾਹ। ਸੁਖਦੇਵ ਰਾਜਗੁਰੂ ਵੀ ਮੇਰੇ ਭਾਈ ਹੋਵਣ ਪੈਦਾ। ਜੇ ਕੌਮ ਦੇ ਲਈ ਮਰਿਆ ਨਾ ਐਸੀ ਜ਼ਿੰਦਗੀ ਦਾ ਕੀ ਫਾਇਦਾ। ਵਾਹ ਵਾਹ। ਫੇਰ ਕਿਸ਼ਨ ਸਿਓ ਮੇਰਾ ਬਾਪ ਹੋਵੇ, ਫੇਰ ਕਿਸ਼ਨ ਸਿਓ ਮੇਰਾ ਬਾਪ ਹੋਵੇ। ਵਿਦਿਆਵਤੀ ਮੇਰੀ ਮਾਂ ਹੋਵੇ। ਮੈਂ ਫੇਰ ਪੰਜਾਬ ਚ ਜਨਮ ਲਵਾਂ ਮੇਰਾ ਫੇਰ ਭਗਤ ਸਿੰਘ ਨਾ ਹੋਵੇ। ਵਾਹ ਜੀ ਵਾਹ। ਕੰਮ ਕੌਮ ਦੇ ਜੇ ਕਰ ਆਉਣਾ ਨਾ ਉਹ ਕਿਹੜੇ ਕੰਮ ਜਵਾਨੀ ਏ। ਕੰਮ ਕੌਮ ਦੇ ਜੇ ਕਰ ਆਵੇ ਨਾ ਉਹ ਕਿਹੜੇ ਕੰਮ ਜਵਾਨੀ ਏ। ਮੇਰੀ ਕਲਗੀਆਂ ਵਾਲੇ ਨੇ ਵੀ ਦਿੱਤੀ ਕੌਮ ਦੇ ਲਈ ਕੁਰਬਾਨੀ ਏ। ਬਾਜਾ ਵਾਲੇ ਨੇ ਵੀ ਦਿੱਤੀ ਕੌਮ ਦੇ ਲਈ ਕੁਰਬਾਨੀ ਏ। ਫਾਂਸੀ ਦੇ ਵੱਲ ਜਦ ਜਾਵਾਂ ਮੈਂ ਫਾਂਸੀ ਦੇ ਵੱਲ ਜਦ ਜਾਵਾਂ ਮੇਰੇ ਪੈਰ ਨਾ ਕਦੇ ਪਛਾਂ ਹੋਵੇ। ਮੈਂ ਫੇਰ ਪੰਜਾਬ ਚ ਜਨਮ ਲਵਾਂ ਮੇਰਾ ਫੇਰ ਭਗਤ ਸਿੰਘ ਨਾ ਹੋਵੇ। ਮੱਲੀ ਸਾਹਿਬ ਗਿੱਲ ਸਾਹਿਬ ਭਗਤ ਸਿੰਘ ਜੀ ਨੇ ਨਾ ਆਪ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ।
ਜੀ ਜੀ ਇੰਗਲਿਸ਼ ਵਿੱਚ, ਪੰਜਾਬੀ ਵਿੱਚ, ਹਿੰਦੀ ਵਿੱਚ ਕਿਤਾਬਾਂ ਮੈਂ ਲਿਖੀਆਂ। ਇਹ ਮੇਰੇ ਕੋਲ ਪੰਜਾਬੀ ਪ੍ਰੋਗਰਾਮ ਉਹਦਾ ਕਿ ਇੱਕ ਦੋ ਇੰਗਲਿਸ਼ ਦੇ ਕੋਡ ਸੁਣਾਉਣਾ ਚਾਹੁੰਦਾ ਸੀ, ਪਰ ਮੈਂ ਸ਼ਾਇਦ ਨਹੀਂ ਸੁਣਾਵਾਂਗਾ, ਹੈ ਨਾ, ਤੁਹਾਡੀ ਇਜਾਜ਼ਤ ਜੀ ਤੁਸੀਂ ਉਹਨਾਂ ਦਾ ਪੰਜਾਬੀ ਅਰਥ ਕਰਕੇ ਸੁਣਾ ਸਕਦੇ ਜੀ। ਪਰ ਉਹ ਮੈਂ ਇੰਗਲਿਸ਼ ਬੋਲਾਂਗਾ ਤੇ ਪੰਜਾਬੀ ਸੁਣਾਵਾਂਗਾ ਜੀ ਨਾ। ਤੁਸੀਂ ਸੁਣਾ ਦਿਓ, ਉਹਨੂੰ ਦੱਸ ਕੇ ਤੁਸੀਂ ਚੰਗੀ ਸ਼ਾਇਰੀ ਨੂੰ ਸੁਣਾ ਦਿਓ। ਪੰਜਾਬੀ ਚ ਲਿਆਓ, ਬਿਲਕੁਲ ਇਜਾਜ਼ਤ। ਇੱਕ ਮਿੰਟ ਦਾ ਅੰਗਰੇਜ਼ੀ ਆਪਾਂ ਉਹਨਾਂ ਦਾ ਅਮਰੀਕਾ 'ਚ ਬੈਠੇ ਆ, ਸੁਣਾ ਦਿਓ ਕੋਈ ਉਹਨਾਂ ਦਾ ਆਪਣਾ ਕੋਟ ਹੈ, ਉਹਨਾਂ ਦਾ ਆਪਣਾ ਲਿਖਿਆ ਹੋਇਆ ਕੋਟ ਹੈ, ਉਹ ਸੁਣਾ ਰਿਹਾ। ਜੀ ਭਗਤ ਸਿੰਘ ਕਹਿੰਦੇ ਨੇ, ਐਜ਼ ਯੂ ਸੈਲੀਬ੍ਰੇਟ ਮਾਈ ਬਰਥਡੇ, ਸਾਨੂੰ ਕਹਿ ਰਹੇ ਨੇ, ਐਜ਼ ਯੂ ਸੈਲੀਬ੍ਰੇਟ ਮਾਈ ਬਰਥਡੇ, let us not forget that the true heroes are the ordinary people who do extraordinary things for the love of their country। ਉਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਹੀ ਵਰਗੇ ਪੈਦਾ ਹੁੰਨੇ ਆ। We are ordinary people but we do extraordinary। ਅਸੀਂ ਹੁੰਦੇ ਤੁਹਾਡੇ ਵਰਗੇ ਆਮ ਲੋਕ ਆ, ਪਰ ਅਸੀਂ ਖਾਸ ਕੰਮ ਕਰ ਜਾਂਦੇ ਆ। ਕੀ ਬਾਤ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ। ਹਾਂ, they may kill me but they cannot kill my ideas, they can crush my body but they will not be able to crush my spirit। ਭਗਤ ਸਿੰਘ ਕਹਿੰਦੇ ਨੇ ਕਿ ਉਹ ਮੈਨੂੰ ਮਾਰ ਸਕਦੇ ਨੇ, ਫਾਂਸੀ ਤੇ ਚਾੜ ਸਕਦੇ ਨੇ, ਮੇਰੇ ਆਈਡੀਆਸ ਨੂੰ ਨਹੀਂ ਮਾਰ ਸਕਦੇ, ਮੇਰੀ ਬੋਡੀ ਨੂੰ ਕ੍ਰਸ਼ ਕਰ ਸਕਦੇ ਨੇ, ਬਟ ਦੇ ਕੈਨੋਟ ਕ੍ਰਸ਼ ਮਾਈ ਸਪਿਰਿਟ। ਮੇਰੀ ਸੋਚ, ਜੋ ਮੇਰੇ ਥਾਟਸ ਨੇ, ਮੇਰੇ ਦੇਸ਼ ਲਈ ਪਿਆਰ ਹੈ, ਉਹ ਮੇਰਾ ਕਦੀ ਨਹੀਂ ਮਰ ਸਕਦਾ। ਕਹਿੰਦੇ ਨੇ, ਲਿਖ ਰਹਾ ਹੂੰ ਮੈਂ ਅੰਜਾਮ ਜਿਸਕਾ ਕੱਲ ਆਗਾਜ਼ ਹੋਗਾ। ਉਲਟਾ ਵੇਖੋ, ਇਹ ਭਗਤ ਸਿੰਘ ਦਾ ਕੋਟ ਹੈ, ਭਗਤ ਸਿੰਘ ਦਾ। ਆਪਾਂ ਕਹਿੰਦੇ ਨਾ ਅਸੀਂ ਕਿ ਆਗਾਜ਼ ਕਰ ਰਹੇ ਤੇ ਉਹਦਾ ਅੰਜਾਮ ਹੋਏਗਾ। ਇਹ ਧਿਆਨ ਨਾਲ ਸੁਣਿਆ ਜੇ ਮੱਲੀ ਸਾਹਿਬ, ਤੁਸੀਂ ਵੀ ਕਰਿਓ। लिख रहा हूं मैं अंजाम जिसका कल आगाज आएगा, मेरे लहू का हर एक कतरा इनकलाब लाएगा। मैं रहूं या ना रहूं मेरा वादा है मेरे वतन से, मैं रहूं या ना रहूं मेरा वादा है मेरे वतन से। मेरे बाद वतन पर मरने वालों का सैलाब आएगा, मेरे बाद वतन पर मरने वालों का सलाब आएगा। I'm so sorry कि मैं हिंदी अंग्रेजी ਵਿੱਚ ਬੋਲ ਗਿਆ ਪੰਜਾਬੀ ਪ੍ਰੋਗਰਾਮ 'ਚ। ਥੈਂਕ ਯੂ ਸੋ ਮਚ। ਨਹੀਂ ਜੀ, ਤੁਸੀਂ ਸ਼ਿੰਗਾਰ ਕੀਤਾ ਜੀ, ਇਹਦੇ 'ਚ ਕੋਈ ਉਹਨਾਂ ਨੇ ਨੌਜਵਾਨ ਸਭਾ ਬਣਾਈ ਸੀ, ਉਹ ਹੀ ਵਾਸ ਅ ਵੈਰੀ ਗੁੱਡ ਰਾਈਟਰ ਆਲਸੋ। ਜੀ yeah he was a writer yeah। ਥੈਂਕ ਯੂ ਰਣਜੀਤ ਸਿੰਘ ਜੀ, ਤੁਸੀਂ ਇੰਨੇ ਪਿਆਰ ਨਾਲ ਸੁਣਿਆ, ਮੈਂ ਇਹਦੇ ਲਈ ਥੈਂਕਸ ਕਰਦਾ ਜੀ। ਬੜੀ ਮਿਹਰਬਾਨੀ, ਧੰਨਵਾਦ ਤੁਹਾਡਾ ਜੀ। ਇਹ ਸਨ ਰਣਜੀਤ ਸਿੰਘ ਜੀ, ਸਾਡੇ ਨਾਲ ਵਿਪਨ ਸਿੰਘ ਜੀ ਜਿਹੜੇ ਕੁਛ ਜੀ ਇਸ ਤਰ੍ਹਾਂ ਵੀ ਹੁੰਦਾ ਹੈ ਪ੍ਰੋਫੈਸਰ ਸਾਹਿਬ ਔਰ ਗਿੱਲ ਸਾਹਿਬ ਕਿ ਅਸੀਂ ਪ੍ਰੋਗਰਾਮ ਸ਼ੁਰੂ ਕਰ ਲੈਂਦੇ, ਫਿਰ ਉਹ ਅਚਾਨਕ ਹੁੰਦੇ ਨੇ YouTube ਤੇ ਉਦੋਂ ਫਿਰ ਉਹ ਕੋਈ ਪਿਛਲੀ ਸ਼ਾਇਦ ਜਦੋਂ ਸੁਣਦੇ ਨੇ, ਜਿਸ ਤਰ੍ਹਾਂ ਵਿਪਨ ਸਿੰਘ ਜੀ ਨੇ ਜੈਨਪੁਰੀ ਸਾਹਿਬ ਦਾ ਜਿਹੜਾ ਉਹਨਾਂ ਦਾ ਪੇਸ਼ ਕੀਤਾ ਹੋਇਆ ਕਲਾਮ, ਉਹਨਾਂ ਦੀ ਸ਼ਾਇਰੀ ਨੂੰ ਬਹੁਤ ਪਸੰਦ ਕੀਤਾ, ਸਲਾਹਣਾ ਕੀਤੀ। ਗੁਰਮੇਲ ਕਾਲੂ ਹੋਣੇ ਨੇ ਜਿਹੜੇ, ਇਹ ਰਣਜੀਤ ਸਿੰਘ ਹੋਣਾ ਨੂੰ ਬਹੁਤ ਦਾਤ ਦੇ ਕੇ ਗਏ ਨੇ ਔਰ ਇਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਨੂੰ ਬਹੁਤ ਪਸੰਦ ਕੀਤਾ ਆ। ਪ੍ਰੋਗਰਾਮ ਕਵੀ ਦਰਬਾਰ ਜਿਹੜਾ ਹੈ ਇਹ ਬਿਲਕੁਲ ਅੰਤ ਤੇ ਅਪੜ ਗਿਆ। ਮੈਂ ਸਿਰਫ ਆਖਰੀ ਬ੍ਰੇਕ ਲਾਂਗਾ। ਇਸ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਫਿਰ ਅਸੀਂ ਪਹਿਲਾਂ ਸੁਣਾਂਗੇ ਜੀ ਮਨਜੀਤ ਸਿੰਘ ਗਿੱਲ ਜੀ ਤੋਂ, ਉਹਨਾਂ ਦੇ ਲਿਖੇ ਚ ਕੁਛ, ਔਰ ਉਸ ਤੋਂ ਬਾਅਦ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੋਂ ਸੁਣ ਕੇ ਅੱਜ ਦੇ ਪ੍ਰੋਗਰਾਮ ਨੂੰ ਅੰਤ ਕਰ ਦਾਂਗੇ। ਆਖਰੀ ਬ੍ਰੇਕ ਦੀ ਬੇਨਤੀ ਹੈ ਜੀ। ਹਾਂਜੀ ਜੀ, ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ।
USA ਤੇ ਇੱਕ ਵਾਰ ਫੇਰ ਪ੍ਰੋਗਰਾਮ ਕਵੀ ਦਰਬਾਰ 'ਚ ਆਪ ਸਭ ਦਾ ਇਸ ਬ੍ਰੇਕ ਤੋਂ ਬਾਅਦ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਬਿਲਕੁਲ ਪ੍ਰੋਗਰਾਮ ਆਪਣੇ ਅੰਤ ਅਖੀਰ ਤੇ ਆਣ ਪੜਿਆ ਔਰ ਹੁਣ ਅਸੀਂ ਇਸ ਪ੍ਰੋਗਰਾਮ 'ਚ ਮੌਕਾ ਦਾਂਗੇ ਸ਼ੁਰੂ ਤੋਂ ਸਾਡੇ ਨਾਲ ਹੁਣ ਤੱਕ ਇਸ ਪ੍ਰੋਗਰਾਮ ਨਾਲ ਰਿੜਨ ਵਾਲੇ ਮੇਰੀ ਮੁਰਾਦ ਹੈ ਮਨਜੀਤ ਸਿੰਘ ਗਿੱਲ ਜੀ। ਤਾਂ ਮਨਜੀਤ ਸਿੰਘ ਗਿੱਲ ਜੀ ਜੀ ਆਇਆਂ ਨੂੰ ਸਵਾਗਤ। ਔਰ ਮੈਂ ਔਰ ਮੇਰੇ ਸੁਣਨ ਵਾਲੇ ਔਰ ਸਾਡੇ ਦੇਖਣ ਵਾਲੇ ਵੀ ਇਸ ਉਡੀਕ ਦੇ ਵਿੱਚ ਆ ਕਿ ਤੁਸੀਂ ਆਪਣੇ ਲਿਖੇ 'ਚ ਕੁਝ ਸਾਂਝਾ ਕਰੋ। ਜਨਾਬ ਮਨਜੀਤ ਸਿੰਘ ਗਿੱਲ ਜੀ। ਜ਼ਰੂਰ। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਮੱਲੀ ਸਾਹਿਬ ਤੇ ਸਰੋਤਿਓ ਤੇ ਦੇਖਣ ਵਾਲਿਓ, ਮੈਂ ਬਚਪਨ ਦੀ ਗੱਲ ਕਰ ਰਿਹਾ ਅੱਜ। ਕੀ ਬਾਤ ਹੈ। ਤੇ ਆ ਬਚਪਨ ਦੀਆਂ ਗੱਲਾਂ ਕਰੀਏ, ਡੋਲਣ ਦਿਲ ਦੀਆਂ ਛੱਲਾਂ ਅੜੀਏ। ਬਚਪਨ ਸਾਡਾ ਸੀ ਮਨਮੋਹਣਾ, ਜੀਵਨ ਸੀ ਉਦੋਂ ਇੱਕ ਖਿਡੌਣਾ। ਦਾਦੀ ਰੀਝ ਨਾ ਬਾਤਾਂ ਪਾਪਾ, ਸਾਨੂੰ ਆਪਣੇ ਸੰਗ ਸਮਾਉਣਾ। ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਅਸਾਂ ਵੀ ਆਪਣਾ ਮਨ ਪਰਚਾਉਣਾ। ਵਾਹ ਜੀ ਵਾਹ। ਦਿਲ ਦੀ ਗੱਲ ਹਾਣੀ ਨਾਲ ਕਰਕੇ ਆਪਸ ਦੇ ਵਿੱਚ ਪਿਆਰ ਵਧਾਉਣਾ। ਵਾਹ ਜੀ ਵਾਹ। ਆ ਬਚਪਨ ਦੀਆਂ ਗੱਲਾਂ ਕਰੀਏ ਤੇ ਡੋਲਣ ਦਿਲ ਦੀਆਂ ਛੱਲਾਂ ਅੜੀਏ। ਹਾਏ 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 ਹਾਏ। ਹੋਰ ਇੱਕ ਪਹਿਲੂ ਦੇਖੋ ਜੀ। ਬਚਪਨ ਦੀ ਉਹ ਰੁੱਤ ਨਿਰਾਲੀ, ਜਦ ਦੀ ਅਸਾਂ ਨੇ ਹੋਸ਼ ਸੰਭਾਲੀ। ਵਾਹ ਵਾਹ। ਯਾਦਾਂ ਦੀ ਜਦ ਪੰਡ ਮੈਂ ਖੋਲਾਂ, ਜੋ ਮੈਂ ਪਿਆਰਾਂ ਸੰਗ ਸੰਭਾਲੀ। ਵਾਹ ਬਈ ਵਾਹ, ਵਾਹ ਬਈ ਵਾਹ। ਕਿਆ ਕਹਿਣਾ। ਬਚਪਨ ਦੀ ਉਹ ਰੁੱਤ ਨਿਰਾਲੀ, ਜਦ ਦੀ ਅਸਾਂ ਨੇ ਹੋਸ਼ ਸੰਭਾਲੀ। ਯਾਦਾਂ ਦੀ ਜਦ ਪੰਡ ਮੈਂ ਖੋਲਾਂ, ਜੋ ਮੈਂ ਪਿਆਰਾਂ ਸੰਗ ਸੰਭਾਲੀ। ਹਰ ਇੱਕ ਯਾਦ ਖੁਸ਼ੀ ਪ੍ਰਗਟਾਵੇ, ਸੋਚਾਂ ਸੰਗ ਵਜਾਵਾਂ ਤਾਲੀ। ਵਾਹ ਬਈ ਵਾਹ, ਵਾਹ ਬਈ ਵਾਹ। ਇਹ ਖਜ਼ਾਨਾ ਮਹਿਕਾਂ ਭਰਿਆ ਮਲੀ ਸਾਹਿਬ। ਜੀ ਜੀ ਜੀ। ਇਹ ਖਜ਼ਾਨਾ ਮਹਿਕਾਂ ਭਰਿਆ, ਸਾਂਭ ਕੇ ਰੱਖੀਏ ਬਣ ਕੇ ਮਾਲੀ। ਆ ਬਚਪਨ ਦੀਆਂ ਗੱਲਾਂ ਕਰੀਏ, ਡੋਲਣ ਦਿਲ ਦੀਆਂ ਛੱਲਾਂ ਅੜੀਏ। ਤੇ ਬੇਫਿਕਰੀ ਦੀ ਰੁੱਤ ਸੀ ਉਹ ਕਮਲ ਸਾਹਿਬ। ਬੇਫਿਕਰੀ ਦੀ ਰੁੱਤ ਸੀ ਉਹ, ਅੰਬਰ ਵਿੱਚ ਤੱਕ ਚੰਨ ਸਿਤਾਰੇ, ਮਨ ਵਿੱਚ ਉਭਰੀ ਚੁੱਪ ਸੀ ਉਹ। ਵਾਹ ਜੀ ਵਾਹ, ਵਾਹ ਜੀ ਵਾਹ। ਅੰਬਰ ਵਿੱਚ ਤੱਕ ਚੰਨ ਸਿਤਾਰੇ, ਮਨ ਵਿੱਚ ਉਭਰੀ ਚੁੱਪ ਸੀ ਉਹ। ਮਾਤ ਪਿਤਾ ਦੇ ਲਾਡ ਲੜਕੜੇ, ਮਾਣੀ ਪਿਆਰ ਦੀ ਧੁੱਪ ਸੀ ਉਹ। ਵਾਹ ਜੀ ਵਾਹ। ਤੇ ਮਨ ਦੇ ਤਾਰ ਹਿਲਾਵੇ ਹੁਣ ਵੀ, ਮਨ ਦੇ ਤਾਰ ਹਿਲਾਵੇ ਹੁਣ ਵੀ, ਪਿਆਰੇ ਗੀਤ ਦੀ ਤੁਕ ਸੀ ਉਹ। ਕਿਆ ਕਹਨੇ। ਮਨ ਦੇ ਤਾਰ ਹਿਲਾਵੇ ਹੁਣ ਵੀ, ਪਿਆਰੇ ਗੀਤ ਦੀ ਤੁਕ ਸੀ ਉਹ। ਤੇ ਆ ਬਚਪਨ ਦੀਆਂ ਗੱਲਾਂ ਕਰੀਏ ਤੇ ਡੋਲਣ ਦਿਲ ਦੀਆਂ ਛੱਲਾਂ ਅੜੀਏ। ਵਾਹ ਜੀ ਵਾਹ, ਵਾਹ ਜੀ ਵਾਹ। ਕਿਆ ਬਾਤ ਹੈ, ਕਿਆ ਬਾਤ ਹੈ। ਪਿੰਡ ਦੇ ਸੋਹਣੇ ਤੱਕ ਨਜ਼ਾਰੇ, ਜਿਨ੍ਹਾਂ ਬੰਦਿਆਂ ਨੇ ਮਤਲਬ ਪਿੰਡ 'ਚ ਜ਼ਿੰਦਗੀ ਕੱਟੀ ਹੈ ਨਾ, ਉਹ ਦੇ ਇੰਜੋਏ ਮੋਰ। ਕਿਆ ਬਾਤ ਹੈ। ਇਹ ਜ਼ਿੰਦਗੀ ਹੁੰਦੀ ਜੀ ਉਹ। ਹਾਂਜੀ। ਪਿੰਡ ਦੇ ਸੋਹਣੇ ਤੱਕ ਨਜ਼ਾਰੇ, ਉੜਦੇ ਤੱਕ ਪੰਛੀ ਅਸਮਾਨੀ, ਸਾਡੀਆਂ ਸੋਚਾਂ ਖੰਭ ਖਿਲਾਰੇ। ਪਿੰਡ ਦੇ ਸੋਹਣੇ ਤੱਕ ਨਜ਼ਾਰੇ, ਉੜਦੇ ਤੱਕ ਪੰਛੀ ਅਸਮਾਨੀ, ਸਾਡੀਆਂ ਸੋਚਾਂ ਖੰਭ ਖਿਲਾਰੇ। ਖੁਸ਼ ਦੇਖੇ ਮੈਂ ਹਾਲੀ ਪਾਲੀ, ਅਜਬ ਸਮੇਂ ਸਨ ਪਿਆਰੇ ਪਿਆਰੇ। ਹੇਕ ਮਿਰਜ਼ੇ ਦੀ ਉੱਚੀ ਲਾ ਕੇ, ਜੱਟ ਜੱਟੀ ਨੂੰ ਆਵਾਜ਼ਾਂ ਮਾਰੇ। ਵਾਹ ਬਈ ਵਾਹ, ਵਾਹ ਬਈ ਵਾਹ। ਕਿਆ ਕਹਿਨੇ। ਹੋਰ ਰੰਗ ਦੇਖੋ ਨਾ। ਖੁਸ਼ ਦੇਖੇ ਮੈਂ ਹਾਲੀ ਪਾਲੀ, ਅਜਬ ਸਮੇਂ ਸਨ ਪਿਆਰੇ ਪਿਆਰੇ। ਹੇਕ ਮਿਰਜ਼ੇ ਦੀ ਉੱਚੀ ਲਾ ਕੇ, ਜੱਟ ਜੱਟੀ ਨੂੰ ਆਵਾਜ਼ਾਂ ਮਾਰੇ। ਤੇ ਪੱਤਾ ਲੈ ਕੇ ਕੰਤ ਆਪਣੇ ਲਈ, ਪੱਤਾ ਲੈ ਕੇ ਕੰਤ ਆਪਣੇ ਲਈ, ਕਾਲੀ ਕਾਲੀ ਤੁਰਦੀ ਜਾਵੇ, ਟੋਰ ਨਿਰਾਲੀ ਮੋਹ ਲੈ ਸਾਰੇ। ਵਾਹ ਬਈ ਵਾਹ, ਵਾਹ ਬਈ ਵਾਹ। ਪੱਤਾ ਲੈ ਕੇ ਕੰਤ ਆਪਣੇ ਲਈ, ਕਾਲੀ ਕਾਲੀ ਤੁਰਦੀ ਜਾਵੇ, ਟੋਰ ਨਿਰਾਲੀ ਮੋਹ ਲੈ ਸਾਰੇ। ਆ ਬਚਪਨ ਦੀਆਂ ਗੱਲਾਂ ਕਰੀਏ ਤੇ ਡੋਲਣ ਦਿਲ ਦੀਆਂ ਛੱਲਾਂ ਅੜੀਏ। ਤੇ ਪਿੰਡ ਦੀ ਸੱਥ ਵਿੱਚ ਮਿਲਸਣ ਮਹਿੰਦੇ। ਪਿੰਡ ਦੀ ਸੱਥ ਵਿੱਚ ਮਿਲਸਣ ਮਹਿੰਗੇ। ਬਹਿੰਦੇ ਬਹਿੰਦੇ। ਅੱਛਾ ਅੱਛਾ, ਠੀਕ ਹੈ ਠੀਕ ਹੈ। ਪਿੰਡ ਦੀ ਸੱਥ ਵਿੱਚ ਮਿਲਸਣ ਬਹਿੰਦੇ, ਕਰਨ ਸਲਾਮਾਂ ਚੜ੍ਹਦੇ ਲਹਿੰਦੇ। ਬਜ਼ੁਰਗ ਸੱਚ ਦਾ ਪੱਲਾ ਫੜ ਕੇ, ਸੱਚੀ ਗੱਲ ਨੂੰ ਸੱਚੀ ਕਹਿੰਦੇ। ਵਾਹ ਜੀ ਵਾਹ, ਵਾਹ ਜੀ ਵਾਹ।
ਬਜ਼ੁਰਗ ਸੱਚ ਦਾ ਪੱਲਾ ਫੜ ਕੇ ਸੱਚੀ ਗੱਲ ਨੂੰ ਸੱਚੀ ਗੱਲ ਕਹਿੰਦੇ। ਨੂੰ ਸੱਚੀ ਕਹਿੰਦੇ। ਭਰਪਣ ਦਾ ਉਹ ਯੁੱਗ ਅਜਬ ਸੀ, ਦੁਖੀਏ ਦੀ ਤਦ ਸਾਰ ਸੀ ਲੈਂਦੇ। ਵਾਹ ਜੀ ਵਾਹ। ਭਰਪਣ ਦਾ ਉਹ ਯੁੱਗ ਅਜਬ ਸੀ, ਦੁਖੀਏ ਦੀ ਤਦ ਸਾਰ ਸੀ ਲੈਂਦੇ। ਪਿਆਰ ਮੁਹੱਬਤ ਚ ਭਿੱਜੇ ਲੋਕੀ ਇੱਕ ਦੂਜੇ ਦੇ ਦੁੱਖ ਸੀ ਸਹਿੰਦੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਪਿਆਰ ਮੁਹੱਬਤ ਚ ਭਿੱਜੇ ਲੋਕੀ ਇੱਕ ਦੂਜੇ ਦੇ ਦੁੱਖ ਸੀ ਸਹਿੰਦੇ। ਕੌਲ ਕਰਾਰੀ ਪੱਕੇ ਸਨ ਉਹ, ਵਚਨ ਨੂੰ ਪਾਲਣ ਡਿੱਗਦੇ ਢਹਿੰਦੇ। ਕੌਲ ਕਰਾਰੀ ਪੱਕੇ ਸਨ ਉਹ ਜੀ, ਵਚਨ ਨੂੰ ਪਾਲਣ ਡਿੱਗਦੇ ਢਹਿੰਦੇ। ਹਰ ਅਜ਼ਮਾਇਸ਼ ਚ ਪੂਰੇ ਉਤਰਨ, ਆਪ ਸ਼ਬਦ ਤੋਂ ਦੂਰ ਸੀ ਰਹਿੰਦੇ। ਵਾਹ ਬਈ ਵਾਹ। ਆਪ ਸ਼ਬਦ ਤੋਂ ਦੂਰ ਸੀ ਰਹਿੰਦੇ। ਤੇ ਆਪ ਬਚਪਨ ਦੀਆਂ ਗੱਲਾਂ ਕਰੀਏ ਤੇ ਢੋਲਣ ਦਿਲ ਦੀਆਂ ਛੱਲਾਂ ਅੜੀਏ। ਤੇ ਕੁਦਰਤ ਦੇ ਪੁਜਾਰੀ ਸਨ ਉਹ। ਕੁਦਰਤ ਦੇ ਪੁਜਾਰੀ ਸਨ ਉਹ। ਮੇਰੇ ਪਿੰਡ ਦੇ ਲੋਕ ਪੁਰਾਣੇ ਇੱਕ ਦੂਜੇ ਤੋਂ ਵਾਰੀ ਸਨ ਉਹ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਮੇਰੇ ਪਿੰਡ ਦੇ ਲੋਕ ਪੁਰਾਣੇ ਇੱਕ ਦੂਜੇ ਤੋਂ ਵਾਰੀ ਸਨ ਉਹ। ਕੁਦਰਤ ਦੀ ਮਰਜ਼ੀ ਵਿੱਚ ਰਹਿ ਕੇ ਮੌਲਾ ਤੋਂ ਬਲਿਹਾਰੀ ਸਨ ਉਹ। ਬੱਲੇ ਜੀ ਬੱਲੇ, ਕੀ ਬਾਤਾਂ, ਕੀ ਬਾਤਾਂ। ਕੁਦਰਤ ਦੀ ਮਰਜ਼ੀ ਵਿੱਚ ਰਹਿ ਕੇ ਮੌਲਾ ਤੋਂ ਬਲਿਹਾਰੀ ਸਨ ਉਹ। ਬੁਲੰਦ ਖਿਆਲੀ ਸਦਾ ਪ੍ਰੇਰਣ, ਬੁਲੰਦ ਖਿਆਲੀ ਸਦਾ ਪ੍ਰੇਰਣ, ਐਸੀ ਅਜਬ ਪਟਾਰੀ ਸਨ ਉਹ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਮਹਿਕਾਂ ਵੰਡਦੇ ਕਦੇ ਨਾ ਥੱਕਦੇ, ਫੁੱਲਾਂ ਭਰੀ ਕਿਆਰੀ ਸਨ ਉਹ। ਮਹਿਕਾਂ ਵੰਡਦੇ ਕਦੇ ਨਾ ਥੱਕਦੇ, ਫੁੱਲਾਂ ਭਰੀ ਕਿਆਰੀ ਸਨ ਉਹ। ਹਰ ਮਜ਼ਹਬ ਨੂੰ ਪਿਆਰਨ ਵਾਲੇ ਸੂਝਵਾਨ ਲਿਖਾਰੀ ਸਨ ਉਹ। ਬੱਲੇ 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 ਬੱਲੇ, ਵਾਹ ਜੀ ਵਾਹ, ਵਾਹ ਜੀ ਵਾਹ। ਕੀ ਸਿਫਤ ਬਿਆਨ ਕੀਤੀ। ਮਹਿਕਾਂ ਵੰਡਦੇ ਕਦੇ ਨਾ ਥੱਕਦੇ, ਫੁੱਲਾਂ ਭਰੀ ਕਿਆਰੀ ਸਨ ਉਹ। ਹਰ ਮਜ਼ਹਬ ਨੂੰ ਪਿਆਰਨ ਵਾਲੇ ਸੂਝਵਾਨ ਲਿਖਾਰੀ ਸਨ ਉਹ। ਆ ਬਚਪਨ ਦੀਆਂ ਗੱਲਾਂ ਕਰੀਏ ਤੇ ਡੋਲਣ ਦਿਲ ਦੀਆਂ ਛੱਲਾਂ ਅੜੀਏ। ਅੰਤਮ ਹੈ ਜੀ, ਥੋੜੀ ਜਿਹੀ ਲੰਬੀ ਕਵਿਤਾ। ਸਿਰ ਮਤੇ ਕੋਈ ਨਹੀਂ ਜੀ। ਵਕਤ ਸੀ ਚੰਗੇ ਲੋਕ ਸਿਆਣੇ, ਭਾਵੇਂ ਅਸੀਂ ਸਾਂ ਉਦੋਂ ਨਿਆਣੇ। ਵਕਤ ਸੀ ਚੰਗੇ ਲੋਕ ਸਿਆਣੇ, ਭਾਵੇਂ ਅਸੀਂ ਸਾਂ ਉਦੋਂ ਨਿਆਣੇ। ਇਖਲਾਕ ਸੀ ਉੱਚੇ ਹਰ ਕੋਈ ਜਾਣੇ, ਸਬਰ ਸੰਤੋਖ ਦੀ ਰੁੱਤ ਨਿਰਾਲੀ, ਹਰ ਤੇ ਉਦੋਂ ਰਜ ਰਜ ਮਾਣੇ। ਵਾਹ ਬਈ ਵਾਹ। ਇਖਲਾਕ ਸੀ ਉੱਚੇ ਹਰ ਕੋਈ ਜਾਣੇ, ਸਬਰ ਸੰਤੋਖ ਦੀ ਰੁੱਤ ਨਿਰਾਲੀ, ਹਰ ਤੇ ਉਦੋਂ ਰਜ ਰਜ ਮਾਣੇ। ਅੱਜ ਦੀ ਬੇਸਬਰੀ ਨੂੰ ਤੱਕ ਤੱਕ, ਸਲਾਵੇ ਹਰ ਕੋਈ ਉਹੀ ਜ਼ਮਾਨੇ। ਕੀ ਬਾਤ। ਅੱਜ ਦੀ ਬੇਸਬਰੀ ਨੂੰ ਤੱਕ ਕੇ, ਸਲਾਵੇ ਹਰ ਕੋਈ ਉਹੀ ਜ਼ਮਾਨੇ। ਸੱਚ ਵਿੱਚ ਮੈਨੂੰ ਤਾਂ ਲੱਗਦੇ ਨੇ ਉਹੀ ਪੁਰਾਣੇ ਦਿਨ ਸੁਹਾਣੇ। ਸੱਚਮੁੱਚ ਮੈਨੂੰ ਤਾਂ ਲੱਗਦੇ ਨੇ ਉਹੀ ਦਿਨ, ਉਹੀ ਪੁਰਾਣੇ ਦਿਨ ਸੁਹਾਣੇ। ਤੇ ਆ ਬਚਪਨ ਦੀਆਂ ਗੱਲਾਂ ਕਰੀਏ, ਡੋਲਣ ਦਿਲ ਦੀਆਂ ਛੱਲਾਂ ਅੜੀਏ। ਬਚਪਨ ਸਾਡਾ ਸੀ ਮਨਮੋਹਣਾ, ਜੀਵਨ ਸੀ ਉਦੋਂ ਇੱਕ ਕਢਾਉਣਾ। ਕੀ ਬਾਤ ਹੈ, ਕੀ ਬਾਤ ਹੈ। ਮੈਂ ਕਹਿਣ ਡਿਆ ਸ਼ਾਨਦਾਰ, ਬਹੁਤ ਸ਼ਾਨਦਾਰ ਮਨਜੀਤ ਸਿੰਘ ਗਿੱਲ ਜੀ। ਕਮਲ ਸਾਹਿਬ ਠੀਕ ਹੈ ਜੀ, ਸ਼ਾਨਦਾਰ। ਮਿਹਰਬਾਨੀ ਜੀ, ਥੈਂਕ ਯੂ। ਔਰ ਸਮਰਾ ਮਨਿੰਦਰ ਹੋਣਾ ਦਾ ਮੈਸੇਜ ਹੈ ਜਿਹੜਾ ਜੀ, ਇਹ ਸਾਨੂੰ ਫੇਸਬੁੱਕ ਰਾਹੀਂ ਆਇਆ ਹੈ। ਔਰ ਇਹਨਾਂ ਨੇ ਬਹੁਤ ਸਲਾਹਨਾ ਕੀਤੀ, ਇੰਨੀ ਤਾਰੀਫ ਕੀਤੀ ਕਿ ਮੈਂ ਹੁਣ ਆਪਣੇ ਮੂੰਹੋਂ ਕੀ ਇਹਨੂੰ ਬਿਆਨ ਕਰਾਂ ਜੀ। ਧੰਨਵਾਦ ਹੈ ਤੁਹਾਡਾ, ਤੁਸੀਂ ਇੰਨਾ ਮਾਣ ਦਿੱਤਾ ਔਰ ਤਾਰੀਫ ਕੀਤੀ ਪ੍ਰੋਫੈਸਰ ਸਾਹਿਬ ਦੀ ਔਰ ਮਨਜੀਤ ਸਿੰਘ ਗਿੱਲ ਜੀ ਦੀ ਵੀ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ, ਕਰੋ ਜੀ ਅਦਾ। ਇਹ ਬਹੁਤ ਧੰਨਵਾਦ ਆ ਸਮਰਾ ਮਨਿੰਦਰ ਜੀ ਦਾ। ਤੇ ਹੁਣ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ ਇਹਨਾਂ ਦੀ। ਇਸ ਮੈਸੇਜ ਦੇ ਨਾਲ ਹੀ ਹੁਣ ਅਸੀਂ ਪ੍ਰੋਗਰਾਮ ਨੂੰ ਆਪਣੇ ਅੰਤ ਅਖੀਰ ਤੇ ਪੜਾਉਨੇ ਆ। ਅੱਜ ਦੇ ਪ੍ਰੋਗਰਾਮ 'ਚ ਮੈਂ ਆਪ ਸਭ ਦੇ ਸਾਹਮਣੇ ਕਰ ਰਹੇ ਹਾਂ ਦਿਲੋਂ ਬਜਾਨੋਂ ਬਹੁਤ ਅਦਬਯੋਗ, ਮਾਣਯੋਗ, ਇਹਤਰਾਮਯੋਗ ਸਾਡੇ ਹਰਮਨ ਪਿਆਰੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਆਓ ਜੀ ਕਮਲ ਸਾਹਿਬ, ਸਵਾਗਤ ਹੈ ਤੁਹਾਡਾ। ਮੱਲੀ ਸਾਹਿਬ, ਗਿੱਲ ਸਾਹਿਬ, ਇੱਕ ਛੋਟੀ ਜੀ ਨਜ਼ਰ ਕਰ ਰਹੇ ਹਾਂ। ਇਰਸ਼ਾਦ ਜੀ, ਇਰਸ਼ਾਦ। ਅੱਜ ਕੀਤਾ ਕਿ ਇੱਕ ਦੋ ਵੇਲਾਂ, ਇੱਕ ਦੋ ਬੂਟੇ ਆਪਣੇ ਆਂਗਣ ਲਾ।
ਇੱਕ ਦੋ ਵੇਲਾਂ, ਇੱਕ ਦੋ ਬੂਟੇ, ਆਪਣੇ ਆਂਗਣ ਲਾ, ਛੱਡ ਦੁਨੀਆ ਦੀਆਂ ਵੱਡੀਆਂ ਆਸਾਂ, ਵੱਡੇ ਰਿਸ਼ਤੇ ਇਹਨਾਂ ਵਿੱਚ ਘਟਾ। ਵਾਹ ਬਈ ਵਾਹ, ਵਾਹ ਬਈ ਵਾਹ, ਬਹੁਤ ਅੱਛੇ। ਇੱਕ ਦੋ ਵੇਲਾਂ, ਇੱਕ ਦੋ ਬੂਟੇ, ਆਪਣੇ ਆਂਗਣ ਲਾ, ਛੱਡ ਦੁਨੀਆ ਦੀਆਂ ਵੱਡੀਆਂ ਆਸਾਂ, ਵੱਡੇ ਰਿਸ਼ਤੇ ਇਹਨਾਂ ਵਿੱਚ ਘਟਾ। ਵਾਹ ਬਈ ਵਾਹ। ਨਿੱਕੇ ਨਿੱਕੇ ਇਹ ਫੁੱਲ ਪੱਤੇ, ਇਹ ਕਾਦਰ ਦੀ ਕੁਦਰਤ ਦੇ ਹਨ, ਸੱਚੇ ਸੁੱਚੇ ਸੁੰਦਰ ਬੱਚੇ। ਆਹਾ ਆਹਾ, ਇਹਨਾਂ ਨਾਲ ਦੋਸਤੀ ਕਰੀਏ, ਬਾਹੀਂ ਗਲ ਵਿੱਚ ਪਾ। ਆਹਾ, ਇੱਕ ਦੋ ਵੇਲਾਂ, ਇੱਕ ਦੋ ਬੂਟੇ, ਆਪਣੇ ਆਂਗਣ ਲਾ, ਵਾਹ ਜੀ ਵਾਹ, ਛੱਡ ਦੁਨੀਆ ਦੀਆਂ ਵੱਡੀਆਂ ਆਸਾਂ, ਵੱਡੇ ਰਿਸ਼ਤੇ ਇਹਨਾਂ ਵਿੱਚ ਘਟਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ। ਸੂਰਜ ਹੱਸੇ, ਕਿਰਨਾਂ ਹੱਸਣ, ਚੰਨ ਚਮਕੇ ਤੇ ਤਾਰੇ ਡੁਲਕਣ, ਝੂਮ ਝੂਮ ਕੇ ਬੱਦਲ ਬਰਸਣ, ਸੱਤ ਰੰਗੀਆਂ ਪੀਂਘਾਂ ਦੇ ਦਰਸ਼ਨ, ਵੇਖ ਕੇ ਮਨ ਵਿਗਸਾ। ਆਹਾ, ਇੱਕ ਦੋ ਵੇਲਾਂ, ਇੱਕ ਦੋ ਬੂਟੇ, ਆਪਣੇ ਆਂਗਣ ਲਾ, ਵਾਹ ਜੀ ਵਾਹ, ਤੇ ਛੱਡ ਦੁਨੀਆ ਦੀਆਂ ਵੱਡੀਆਂ ਆਸਾਂ, ਵੱਡੇ ਰਿਸ਼ਤੇ ਇਹਨਾਂ ਵਿੱਚ ਘਟਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ। ਸੁਬਹ ਤੋਂ ਪੰਛੀ ਵਾਕ ਉਚਾਰਨ, ਰੰਗਲੇ ਪੰਖ ਤਿਤਲੀਆਂ ਮਾਰਨ। ਆਹਾ, ਸੁਬਹ ਤੋਂ ਪੰਛੀ ਵਾਕ ਉਚਾਰਨ, ਰੰਗਲੇ ਪੰਖ ਤਿਤਲੀਆਂ ਮਾਰਨ, ਬਿੰਡੇ ਆਰਤੀ ਕਿਵੇਂ ਉਤਾਰਨ, ਪੌਣਾ ਝੱਲ ਪੱਖੀਆਂ ਦੀ ਮਾਰਨ, ਤੇ ਬੰਦੇ ਨੱਚ ਕ੍ਰਿਗੜੀ ਪਾ। ਇੱਕ ਦੋ ਬੂਟੇ, ਆਪਣੇ ਆਂਗਣ ਲਾ, ਵਾਹ ਜੀ ਵਾਹ, ਵੱਡੀਆਂ ਛੱਡ ਦੁਨੀਆ ਦੀਆਂ ਵੱਡੀਆਂ ਆਸਾਂ, ਵੱਡੇ ਰਿਸ਼ਤੇ ਇਹਨਾਂ ਵਿੱਚ ਘਟਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ, ਸ਼ਾਨਦਾਰ ਜੀ। ਕਿ ਕਾਦਰ ਦੇ ਨਾਲ ਗੰਢੀਏ ਯਾਰੀ, ਕੁਦਰਤ ਕਰੀਏ ਦਿਲੋਂ ਪਿਆਰੀ। ਵਾਹ ਜੀ ਵਾਹ, ਵਾਹ ਜੀ ਵਾਹ। ਕਾਦਰ ਦੇ ਨਾਲ ਗੰਢੀਏ ਯਾਰੀ, ਕੁਦਰਤ ਕਰੀਏ ਦਿਲੋਂ ਪਿਆਰੀ, ਖਬਰੇ ਕਿਹੜੇ ਵਕਤ ਤਿਆਰੀ, ਚਾਹੀਏ ਬੰਦੇ ਗੱਲ ਵਿਚਾਰੀ। ਕਾਦਰ ਤੇ ਕੁਦਰਤ ਸੰਗ ਰਚੀਏ, ਸਾਹ ਦਾ ਨਹੀਂ ਵਿਸਾ। ਵਾਹ ਬਈ ਵਾਹ। ਇੱਕ ਦੋ ਵੇਲਾਂ, ਇੱਕ ਦੋ ਬੂਟੇ, ਆਪਣੇ ਆਂਗਣ ਲਾ। ਇਹ ਦੁਬਾਰਾ ਸੁਣਾਓ ਇਹ ਵਾਲਾ। ਹਾਂਜੀ ਪਲੀਜ਼। ਮੁਕਰਰ ਇੱਕ ਵਾਰ ਫੇਰ ਪ੍ਰੋਫੈਸਰ ਸਾਹਿਬ, ਮੁਕਰਰ ਇੱਕ ਵਾਰ ਫੇਰ। ਹਾਂਜੀ। ਤੇ ਕਾਦਰ ਦੇ ਨਾਲ ਗੰਢੀਏ ਯਾਰੀ, ਕੁਦਰਤ ਕਰੀਏ ਦਿਲੋਂ ਪਿਆਰੀ, ਖਬਰੇ ਕਿਹੜੇ ਵਕਤ ਤਿਆਰੀ, ਚਾਹੀਏ ਬੰਦੇ ਗੱਲ ਵਿਚਾਰੀ। ਕਾਦਰ ਤੇ ਕੁਦਰਤ ਸੰਗ ਰਚੀਏ, ਸਾਹ ਦਾ ਨਹੀਂ ਵਿਸਾ। ਬਹੁਤ ਅੱਛਾ। ਇੱਕ ਦੋ ਵੇਲਾਂ, ਇੱਕ ਦੋ ਬੂਟੇ, ਆਪਣੇ ਆਂਗਣ ਲਾ, ਛੱਡ ਦੁਨੀਆ ਦੀਆਂ ਵੱਡੀਆਂ ਆਸਾਂ, ਵੱਡੇ ਰਿਸ਼ਤੇ ਇਹਨਾਂ ਵਿੱਚ ਘਟਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ, ਕੀ ਬਾਤ ਹੈ, ਸ਼ਾਨਦਾਰ ਪ੍ਰੋਫੈਸਰ ਸਾਹਿਬ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਸ਼ੁਕਰੀਆ ਮਨਜੀਤ ਸਿੰਘ ਨੇ ਜੋੜਤਾ ਸਾਨੂੰ। ਆਹ ਕੀ ਬਾਤ ਹੈ। ਔਰ ਮੈਂ ਕਹਿਣ ਡਿਆ ਅੰਤ ਪ੍ਰੋਗਰਾਮ ਦਾ ਜਿਹੜਾ ਬਹੁਤ ਸਵਾਲਾ ਕਰਤਾ। ਧੰਨਵਾਦ ਤੁਹਾਡਾ ਇੱਕ ਵਾਰ ਫਿਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਮਿਹਰਬਾਨੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਇਹਦੇ ਨਾਲ ਹੀ ਸਰੋਤਿਓ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਅਸੀਂ ਇੱਥੇ ਹੀ ਮੁਕਾਉਂਦੇ ਹਾਂ। ਮੈਂ ਮਨਜੀਤ ਸਿੰਘ ਗਿੱਲ ਜੀ, ਤੁਹਾਡਾ ਵੀ ਦਿਲੋਂ ਬਜਾਨੋਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਂਝ ਬਣਾਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੱਲੀ ਸਾਹਿਬ, ਤੁਸੀਂ ਬਹੁਤ ਸੋਹਣਾ ਕੰਡਕਟ ਕੀਤਾ। ਤੁਹਾਡਾ ਧੰਨਵਾਦ, ਧੰਨਵਾਦ ਸਰੋਤਿਆਂ ਦਾ ਤੇ ਦੇਖਣ ਵਾਲਿਆਂ ਦਾ। ਸ਼ੁਕਰੀਆ, ਥੈਂਕ ਯੂ ਜੀ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰੋਗਰਾਮ ਨੂੰ ਇਦਾਂ ਸੁਲਝਾਉਣ ਲਈ ਔਰ ਨਾਲ ਲੈ ਕੇ ਟੁਰਨ ਲਈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਬੜੀ ਬੜੀ ਮਿਹਰਬਾਨੀ। ਲੋ ਜੀ, ਇਹਨਾਂ ਦੋਹਾਂ ਹਸਤੀਆਂ ਦੇ ਨਾਲ ਹੀ ਮੈਂ ਮਸੂਦ ਮੱਲੀ ਵੀ ਆਪ ਸਭ ਤੋਂ ਆਉਂਦੀ ਮੁਲਾਕਾਤ ਤੱਕ ਲਈ ਚਾਹੁੰਦਾ ਹਾਂ ਇਜਾਜ਼ਤ। ਛੱਡੀ ਜਾ ਰਹੇ ਹਾਂ, ਫਿਰ ਮਿਲਾਂਗੇ। ਆਪਣਾ ਬੜਾ ਖਿਆਲ ਰੱਖਿਆ ਜੇ, ਸਾਨੂੰ ਦੁਆਵਾਂ 'ਚ ਯਾਦ ਰੱਖਿਆ ਜੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।